ਬੱਲੇ ਵੀ ਬੱਲੇ ਆ ਹਿਸਾਬ ਕਿਤਾਬ ਦੇ ਤੇ ਖਾਤੇ ਚੜੇ ਪਏ ਆ ਹੈ ਵੀ ਜਿਹਦੇ ਵੱਲ ਲਿਖੇ ਆ ਲਿਖੇ ਹੀ ਰਹਿ ਜਾਂਦੇ ਆ ਮਗਰ ਚੜ ਜਾਓ ਤੇ ਪੈਸੇ ਦੇ ਦਿੰਦੇ ਆ ਨਹੀਂ ਤੇ ਕਹਿੰਦੇ ਝੂਠ ਹੀ ਹੋ ਜਵੇ। ਰੁਪਈਆ 3 ਲੱਖ ਮਹੀਨੇ ਦੀ ਆਮਦਨ ਹੋ ਰਹੀ ਹੈ 10 ਤੇ 30 ਤੇ 36 ਬੱਲੇ 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 ਕਰੋੜਾਪਤੀ ਹੋ ਗਏ ਆ। ਉਹ ਤੋਂ ਇਰਮ ਧੀ ਆ ਆਪਣੀ ਬਈ ਇਹ ਪੜ੍ਹਦੀ ਲਿਖਦੀ ਇਹਦੀ ਸ਼ਾਦੀ ਦਾ ਵੀ ਖਰਚਾ ਚੱਲ ਕੋਈ ਨਹੀਂ ਉਹ ਇਹਦੀ ਪੜ੍ਹਾਈ ਤੇ ਵੀ ਲੱਗਦੇ ਆ ਤੇ ਸ਼ਾਦੀ ਤੇ ਵੀ ਲੱਗਣੇ ਆ। ਇਹ ਸਾਰੇ ਲਵਾਂਗੇ ਨਾ ਇਹਦੇ ਸਹੁਰਿਆਂ ਕੋਲੋਂ ਤੇ ਇਹਦੀ ਸ਼ਾਦੀ ਵੀ ਕਰ ਦਾਂਗੇ। ਉਹ ਲੈਣੇ ਕਿਉਂ ਨਹੀਂ ਉਹਦੀ ਪੜ੍ਹਾਈ ਤੇ ਖਰਚਾ ਨਹੀਂ ਕਰ ਰਿਹਾ ਮੈਂ ਹੈ ਉਹਦੀ ਦੇਖਭਾਲ ਉਹਦੇ ਕੱਪੜੇ ਜੁੱਤੀ ਹੈ। ਉਹ ਮੇਰੀ ਧੀ ਹਰ ਹਫਤੇ ਨਵੀਂ ਜੁੱਤੀ ਮੰਗਦੀ ਆ। ਮਾੜਾ ਜਿਹਾ ਸਹੇਲੀ ਨੂੰ ਨਾਲ ਦੀ ਗਲੀ 'ਚ ਮਿਲਣਾ ਹੋਵੇ ਉਹਨੇ ਕਹੂਗੀ ਅੱਬਾ ਜੀ ਮੈਂ ਨਵਾਂ ਸੂਟ ਸਵਾਉਣਾ ਭਲੇ ਅੱਛੀ ਦਾ। ਮੈਂ ਕਿਹਾ ਵਾਹ ਵਾਹ ਪੁੱਤ ਭਾਵੇਂ ਅੱਛੀ ਦਾ ਸਵਾ ਤੇ ਭਾਵੇਂ ਮੱਛੀ ਦਾ ਸਵਾ ਹੈ। ਓਏ ਆਖਰ ਇਸ ਪਿੰਡ ਦੇ ਵਿੱਚ ਸਭ ਤੋਂ ਤਗੜਾ ਸੂਦਖੋਰ ਮੈਂ ਆ ਬਈ ਹੋਵਾਂ ਕਿ ਨਾ ਵੀ ਜਿਹੜਾ ਪੈਸੇ ਮੰਗਦਾ ਵਾ ਉਹਨੂੰ ਦੇ ਦਿੰਦਾ ਵਾ ਸਿਰਫ ਡਬਲ ਕਰਕੇ ਲੈਣਾ ਫਿਰ ਮੈਂ ਇਸੇ ਕਰਕੇ ਤੇ ਖਾਤੇ ਭਰੇ ਪਏ ਆ ਜਿਹੜੇ ਦਿੱਤੇ ਉਹ ਵੀ ਮੇਰੀ ਜੇਬ 'ਚ ਆ ਤੇ ਫਿਰ ਉਹਨਾਂ ਦੇ ਖਾਤੇ ਚੜੇ ਪਏ ਪੈਸੇ ਬੱਲੇ ਬੱਲੇ ਬੱਲੇ। ਇਮਲੀ ਕਿੰਨੀ ਦੇਰ ਅਸੀਂ ਦੁਨੀਆ ਦੀਆਂ ਨਜ਼ਰਾਂ ਤੋਂ ਲੁਕ ਲੁਕ ਕੇ ਮਿਲਦੇ ਰਹਾਂਗੇ ਜਦੋਂ ਤੱਕ ਜੁੱਤੀਆਂ ਨਹੀਂ ਪੈ ਜਾਂਦੀਆਂ। ਯਾਰ ਇਹ ਮੈਨੂੰ ਕਹਿਣ ਡਈ ਆ ਇਹ ਆਪਣੇ ਪਿਓ ਨੂੰ ਸਮਝਾ ਇਹ ਗੱਲ। ਮੈਂ ਆਪਣੇ ਪਿਓ ਨੂੰ ਤੇ ਬਹੁਤ ਸਮਝਾਇਆ ਇਮਲੀ ਮੈਨੂੰ ਤੇਰੇ ਨਾਲ ਪਿਆਰ ਹੈ ਤੇ ਮੈਂ ਚਾਹੁੰਦੀ ਹਾਂ ਮੈਂ ਆਪਣੀ ਇਸ ਮੁਹੱਬਤ ਨੂੰ ਹਮੇਸ਼ਾ ਕਾਇਮ ਰੱਖਾਂ ਤੇ ਆਪਾਂ ਇੱਕ ਦੂਜੇ ਦੇ ਨਾਲ ਬੁੱਢੇ ਹੋਈਏ। ਲੈ ਬਹੁਤ ਅੱਛੇ ਦੋਵੇਂ ਬੁੱਢੇ ਹੋਏ ਯਾਨੀ ਕਿ ਤੂੰ ਚਾਹੁੰਦੀ ਆਪਣੇ ਕੋਲ ਬੀੜ ਇੱਕ ਹੋਵੇ ਪਹਿਲਾਂ ਮੈਂ ਤੇਰੇ ਮੂੰਹ 'ਚ ਰੱਖਾਂ ਤੂੰ ਬੁਰਕੀਆਂ ਖਾਵੇਂ ਫਿਰ ਤੂੰ ਮੇਰੇ ਮੂੰਹ 'ਚ ਰੱਖੇ ਮੈਂ ਬੁਰਕੀਆਂ ਖਾਵਾਂ। ਉਹ ਇੰਨੇ ਬੁੱਢੇ ਹੋ ਕੇ ਕੀ ਫਾਇਦਾ ਵਾ। ਮੈਂ ਤਾਂ ਤੈਨੂੰ 20 ਦਫਾ ਕਹਿ ਦਿੱਤਾ ਵਾ ਕਿ ਆਪਾਂ ਵਿਆਹ ਕਰ ਲਈਏ ਇਸ ਟੈਨਸ਼ਨ ਤੋਂ ਖਤਮ ਹੋਈਏ। ਆ ਰੋਜ਼ ਰੋਜ਼ ਦਾ ਕੁੱਤੀ ਚਿੱਕਾ ਤਾਂ ਮੁੱਕੇ ਕਦੀ ਕਿਸੇ ਨੁੱਕਰ ਤੇ ਕਦੀ ਕਿਸੇ ਨੁੱਕਰ ਤੇ। ਮੈਂ ਤਾਂ ਕਹਿੰਦਾ ਵਾ ਤੇ ਜੇ ਗੱਲ ਨਹੀਂ ਨਾ ਤੇਰਾ ਮਾਂ ਪਿਓ ਬਣਾ ਸਕਦਾ ਤੇ ਮੈਂ ਆਪਣਾ ਮਾਂ ਪਿਓ ਤੇਰੇ ਘਰ ਘਲਾ ਕੇ ਦੇਖ ਲੈਣਾ ਵਾ। ਇਹ ਤੇ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਰਿਸ਼ਤਾ ਤੇਰੇ ਮਾਂ-ਬਾਪ ਹੀ ਲੈਣ ਆਉਣ ਲੇਕਿਨ ਇਹ ਆ ਕਿ ਤੈਨੂੰ ਪਤਾ ਹੈ ਕਿ ਮੇਰਾ ਬਾਪ ਸੂਦ ਦਾ ਕਾਰੋਬਾਰ ਕਰਦਾ ਹੈ ਤੇ ਜੇ ਮੇਰੇ ਬਾਪ ਨੇ ਕੋਈ ਉੱਚੀ ਨੀਚੀ ਗੱਲ ਕਰਤੀ ਤੇ ਉਹ ਮੈਂ ਬਰਦਾਸ਼ਤ ਨਹੀਂ ਕਰਾਂਗੀ ਕਿ ਆਪਣੀ ਬਣਦੀ ਗੱਲ ਵਿਗੜ ਨਾ ਜਾਵੇ। ਇਸ ਤੋਂ ਪਹਿਲੇ ਮੇਰੀ ਜਾਨ ਤੂੰ ਮੇਰੇ ਬਾਪ ਨਾਲ ਗੱਲ ਕਰਨਾ ਇੱਕ ਦਫਾ ਤੂੰ ਮਨਾ ਕੇ ਦੇਖ। ਮੈਂ ਤੇਰੇ ਅੱਬੇ ਦੇ ਬਾਰੇ ਬੜੇ ਗਲਤ ਅਲਫਾਜ਼ ਸੁਣੇ ਆ ਲੋਕਾਂ ਕੋਲੋਂ। ਉਹ ਕਹਿੰਦਾ ਵਾ ਮੈਂ ਧੀ ਦੇ ਪੈਸੇ ਵੀ ਜਿਹੜੇ ਜਮ੍ਹਾਂ ਕਰਾਉਣਾ ਨਾ ਤੇਰੀਆਂ ਫੀਸਾਂ ਫੂਸਾਂ ਤੈਨੂੰ ਜਿਹੜੇ ਖਵਾਉਂਦਾ ਨਾ ਉਹ ਪਾਪੜ ਪੂਪੜ ਉਹ ਵੀ ਅਗਲਾ ਲਿਖਦਾ ਵਾ। ਮੈਂ ਤਾਂ ਇਹ ਸੁਣਿਆ ਲੋਕਾਂ ਕੋਲੋਂ ਪਰ ਮੈਂ ਸੋਚਣ ਡਿਆ ਵਾਂ ਤੇਰੇ ਪਿਓ ਨਾਲ ਨਾ ਕੱਪੜੇ ਕੁਪੜੇ ਪਾ ਕੇ ਤੇ ਆਪਣੀ ਤਰ੍ਹਾਂ ਸਾਰੀ ਪੋਜੀਸ਼ਨ ਬਣਾ ਕੇ ਜਾਵਾਂ ਤਾਂ ਕਿ ਉਹ ਮੰਨ ਜਾਏ। ਤੇ ਮੈਂ ਵੀ ਤੇ ਇਹੀ ਕਹਿਨੀ ਆ ਨਾ ਕਿ ਤੁਸੀਂ ਇੱਕ ਦਫਾ ਮਨਾ ਲਓ। ਨਹੀਂ ਤੇਰਾ ਅੱਬਾ ਚਾਹੁੰਦਾ ਹੈਗਾ ਵਾ ਕਿ ਵਿਆਹ ਕਰਨਾ ਤੇਰਾ। ਉਹ ਸੂਦ ਖੋਰਾ ਵਾ ਇਹ ਨਾ ਹੋਵੇ ਤੈਨੂੰ ਕਿਤੇ ਵੇਚਣਾ ਚਾਹੁੰਦਾ ਹੋਵੇ। ਲੈ ਵੇਚਣਾ ਕਾਹਤੋਂ ਚਾਹੁੰਦਾ ਕਦੀ ਕਿਸੇ ਬਾਪ ਨੇ ਆਪਣੀ ਔਲਾਦ ਵੇਚੀ ਹੈ। ਇਹ ਜਿਹੜੇ ਸੂਦ ਖੋਰ ਹੁੰਦੇ ਆ ਇਹਨਾਂ ਦਾ ਕੋਈ ਬਾਪ ਨਹੀਂ ਹੁੰਦਾ ਕੋਈ ਧੀ ਨਹੀਂ ਹੁੰਦੀ ਕੋਈ ਪੁੱਤ ਨਹੀਂ ਹੁੰਦਾ ਇਹ ਨੈਸ਼ ਹੁੰਦੇ ਆ। ਤੂੰ ਮੇਰੇ ਮੂੰਹ ਤੇ ਮੇਰੇ ਬਾਪ ਨੂੰ ਨੈਸ਼ ਕਹੀ ਜਾ ਰਿਹਾ ਹੋਰ ਤੇਰੇ ਹੋਣ ਵਾਲਾ ਸੋਹਰਾ ਵਾ ਇੰਜ ਨਾ ਕਹੋ ਨਾ ਇਮਲੀ। ਉਹ ਤੂੰ ਸਹੀ ਕਹਿਣ ਡਈ ਆ ਮੈਂ ਆਪਣਾ ਮਾਂ ਪਿਓ ਨਾ ਹੀ ਘਲਾਵਾਂ ਤੇ ਚੰਗਾ ਵਾ। ਪਹਿਲਾਂ ਮੈਂ ਆਪ ਹੀ ਜਾ ਕੇ ਦੇਖਾਂ ਉਹ ਕੱਬੀ ਤਬੀਅਤ ਦਾ ਵਾ ਕਿ ਚੰਗੀ ਤਬੀਅਤ ਦਾ ਵੀ ਆ। ਸੁਣਨ ਚ ਤਾਂ ਉਹ ਇਹ ਆਇਆ ਵਾ ਕਿ ਕੋਈ ਚਾਹ ਦੀ ਪਿਆਲੀ ਨਹੀਂ ਪੁੱਛਦਾ ਛੇਤੀ ਕਿਸੇ ਨੂੰ ਉਹ ਖਾਲੀ ਗੱਲਾਂ ਹੀ ਫੜਾਈਆਂ ਉਹ। ਨਹੀਂ ਚਾਹ ਪੁੱਛਦੇ ਨੇ ਨਾਲ ਬਿਸਕਿਟ ਵੀ ਖਵਾਉਂਦੇ ਨੇ ਤੈਨੂੰ ਵੀ ਚਾਹ ਪਾਣੀ ਪੁੱਛ ਲੈਣਗੇ ਲੇਕਿਨ ਇਹ ਆ ਕਿ ਤੂੰ ਸੋਹਣਾ ਵਾੜਾ ਬਣ ਕੇ ਜਾਈਂ ਜ਼ਰਾ ਪੱਪੂ ਬੱਚਾ ਬਣ ਕੇ ਆਈ ਹੈ। ਉਹ ਤੂੰ ਟੈਨਸ਼ਨ ਹੀ ਨਾ ਲੈ ਆ ਤੇਰਾ ਕੋਣੀ ਵਰਗਾ ਮੂੰਹ ਜਦੋਂ ਉੱਥੇ ਨਜ਼ਰ ਆਉਣਾ ਨਾ ਲੋਕਾਂ ਨੂੰ ਹੈਰਾਨ ਰਹਿ ਜਾਏਂਗੀ ਤੂੰ। ਲੈ ਮੈਂ ਜਾ ਕੇ ਗੱਲ ਕਰਦਾ ਵਾਂ ਅੱਜ ਹੀ ਜਾਵਾਂ ਜਾਂ ਕੱਲ ਜਾਵਾਂ। ਨਹੀਂ ਤੂੰ ਅੱਜ ਹੀ ਜਾ ਨਾ ਮੇਰੇ ਘਰ ਜਾਣ ਤੋਂ ਪਹਿਲੇ ਤੂੰ ਮਿਲ ਲੈ। ਠੀਕ ਆ ਪਹਿਲੋਂ ਭਾਈ ਮੇਰੀ ਅੰਮੀ ਨੇ ਕਿਹਾ ਵਾ ਕਿ ਆਲੂ ਆਂਡੇ ਪਕਾਉਣੇ ਆ ਸਾਨੂੰ ਚੌਂਕ ਚੋਂ ਲਿਆ ਕੇ ਦੇ ਉਹ ਦੇ ਕੇ ਤੇ ਫੇਰ ਮੈਂ ਜਾਣਾ ਠੀਕ ਆ। ਤੇ ਮੈਂ ਅੱਗੇ ਬਹਾਨਾ ਲਾਇਆ ਕਿ ਮੈਂ ਸਹੇਲੀ ਆਲਾਂ ਤੇ ਮਿਲਣ ਮੈਂ ਤੈਨੂੰ ਆਈ ਆ। ਤੇ ਤੂੰ ਫੇਰ ਆਪਣੀ ਹਵੇਲੀ ਨੂੰ ਜਾ ਮੈਂ ਆਪਣੇ ਕੰਮ ਨੂੰ ਜਾਣਾ ਵਾ। ਫਿਰ ਵਿਆਹ ਤੇ ਸਾਡਾ ਫੇਰ ਵਿੱਚ ਰਹਿ ਗਿਆ ਨਾ। ਮੈਂ ਤੇਰੇ ਪਿਓ ਦੇ ਕੋਲ ਕੱਲ ਹਾਜ਼ਰ ਹੋਊਂਗਾ ਉਹਦੇ ਨਾਲ ਗੱਲ ਕਰੂੰਗਾ ਮੈਂ। ਨਹੀਂ ਤੂੰ ਕੱਲ ਨਹੀਂ ਜਾਣਾ ਤੇ ਹੁਣ ਮੈਂ ਘਰ ਆਲੂ ਆਂਡੇ ਤੇ ਛੱਡਿਆ ਵਾ। ਇੱਕ ਤੇ ਤੇਰੇ ਆਲੂ ਆਂਡੇ ਲੈ ਕੇ ਬਹਿ ਗਏ ਮੈਨੂੰ। ਭਾਈ ਮੇਰੀ ਅੰਮੀ ਨੇ ਕਿਹਾ ਵਾ ਕਿ ਭਾਈ ਪਹਿਲੋਂ ਘਰ ਦੇ ਕੰਮ ਆ ਫੇਰ ਬਾਅਦ ਚ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਉਹਨਾਂ ਨੇ ਮੇਰੇ ਕੋਲ ਨਾ ਅੱਜ 10 ਕਿਲੋ ਆਟਾ ਵੀ ਮੰਗਾਇਆ ਵਾ। 10 ਕਿਲੋ ਆਟੇ ਦੇ ਵਿੱਚੋਂ ਪੂਰਾ 200 ਰੁਪਇਆ ਬਚਣਾ ਮੈਨੂੰ। ਇੱਕ ਤੇ ਤੇਰਾ 200 ਚੱਲ ਜਾ। ਚੱਲ ਠੀਕ ਆ ਹੁਣ ਮੈਂ ਜਾਣਾ ਵਾ ਮੈਂ ਤੇਰੇ ਅੱਬੇ ਨੂੰ ਜਾ ਕੇ ਨਾ ਕੱਪੜੇ ਕੁਪੜੇ ਪਾ ਕੇ ਮਿਲਦਾ ਹੈ। ਜੇਤੀ ਆ ਜੀ ਮੇਰਾ ਦਿਲ ਨਹੀਂ ਲੱਗਣਾ। ਹਾਂ ਦੁਆ ਕਰੀ ਆਟੇ ਵਾਲਾ ਪੈਸੇ ਭੁੱਲ ਜਾ ਸਾਰੇ ਹੀ ਭੱਜ ਜਾਣੇ। ਆ ਜੀ ਲਿਆ ਓਏ ਆ ਕਿੱਥੇ ਚਲਾ ਗਿਆ ਗੋਇਆ ਇਕੱਠਾ ਕਰਕੇ। ਹੋਏ ਹੋਏ ਇਹਨੂੰ ਕਿੰਨੀ ਵਾਰੀ ਆਖਿਆ ਵਾ ਗੋਇਆ ਇਕੱਠਾ ਕਰਕੇ ਤੇ ਪੈਲੀ ਦੀ ਨੁੱਕਰ ਤੇ ਸੁੱਟਿਆ ਕਰ। ਉਹ ਜਦੋਂ ਰੂੜੀ ਬਣ ਜਾਂਦੀ ਬੰਦਾ ਪੈਲੀਆਂ 'ਚ ਪਾ ਲੈਂਦਾ। ਜਦੋਂ ਮੁੱਲ ਲੈਨੇ ਆ ਨਾ ਮੇਰਾ ਬਹੁਤ ਦਿਲ ਦੁਖਦਾ ਜਦੋਂ ਪੈਸਾ ਜਾਂਦਾ ਹੈ। ਆਪਣੀ ਰੂੜੀ ਬਾਹਰ ਸੁੱਟ ਦਿੰਦੇ ਆ ਲੋਕਾਂ ਕੋਲੋਂ ਮੁੱਲ ਲੈ ਕੇ ਪਾਉਂਦੇ ਆ। ਖਾਲਾ ਡੱਬੀਏ ਖਾਲਾ ਪੱਠੇ ਸਦਕੇ ਜਾਵਾਂ 1 ਸਾਲ ਪੂਰਾ ਮਹਾਨੇ ਨੂੰ ਦਿੱਤੀ ਰਹੀ ਆ ਤੂੰ
ਓਏ ਕੋਈ ਕੱਟੀ ਛੱਟੀ ਨਹੀਂ ਤੇਰੇ ਕੋਲੋਂ ਹੋਈ, ਪਤਾ ਨਹੀਂ ਕੀ ਵਜ੍ਹਾ ਤੈਨੂੰ ਖਾਈ ਜਾਨੀ, ਪਤਾ ਨਹੀਂ ਅੰਦਰ ਤੇਰੇ ਬੋਰਾ ਬੰਨਿਆ ਕਿਸੇ ਨੇ। ਇਹ ਗੋਹੇ ਦੀ ਸਮੈਲ ਲੱਗੇ ਕਦੀ ਨਹੀਂ ਚੜੀ, ਇਹ ਅੱਜ ਬੜੀ ਅਜੀਬ ਜੀ ਬੋ ਆ ਰਹੀ ਆ। ਓਏ ਹੋਏ, ਇਹ ਲੱਗਦਾ ਟੁਕੜਿਆਂ ਵਾਲੇ ਕਮਰੇ 'ਚ ਚੂਹਾ ਮਰਿਆ ਪਿਆ। ਹੋ ਬੱਕੇ ਅੜ ਗਿਆ ਕੁਛ। ਓਏ ਹੋਏ ਓਏ ਹੋਏ ਓਏ, ਮੇਰੀਆਂ ਨਾਸਾਂ ਦੀ ਬਾਜੀ ਪੈ ਜਾਣੀ ਸੀ ਜੇ ਮਾੜਾ ਜਿਹਾ ਮੇਰਾ ਨੱਕ ਢਿੱਲਾ ਹੁੰਦਾ ਤੇ। ਓਏ ਬੇੜਾ ਗਰਕ ਗਿਆ ਓਏ। ਇਹ ਤੇ ਆ ਜਿੱਦਾਂ ਇਸ਼ਕ ਸਰ ਚੜ ਕੇ ਬੋਲੇ, ਐਦਾਂ ਬੋ ਅੱਜ ਮੇਰੇ ਦਿਮਾਗ 'ਚ ਚੜ ਅਸਲਾਮ ਅਲੈਕੁਮ ਜੀ। ਵਾਲੇਕਮ ਸਲਾਮ। ਆਉਂਦਿਆ ਬਸ ਬਸ। ਉਹ ਜੇ 5-10 ਹਜ਼ਾਰ ਦੀ ਲੋੜ ਆ ਤੇ ਮੇਰੇ ਕੋਲੋਂ ਦੂਰ ਖਲੋ ਕੇ ਲੈਣਾ। ਅਰੇ ਹੋ ਜਾ, ਮੈਂ ਬੇਹੋਸ਼ ਹੋ ਜਾ, ਸਾਰਾ ਹੀ ਨਾ ਕੱਢ ਕੇ ਲੈ ਜਮੀ। ਪੈਸੇ ਪੂਸੇ ਨਹੀਂ ਚਾਹੀਦੇ ਬਜ਼ੁਰਗੋ, ਹਾਂਜੀ ਇੰਨੇ ਕੁ ਪੈਸੇ ਤਾਂ ਹੈਗੇ ਹੀ ਆ। ਤੇ ਹੈਗੇ ਤੇ ਇੱਕ ਸਾਬਣ ਲੈ ਕੇ ਟੁੱਬੀ ਲਾ ਲਾ। ਜੇ ਪੈਸੇ ਕੋਲ ਹੈਗੇ ਆ ਤੇ ਆ ਸੂਟ ਖੋਰ ਕੋਲ ਕੀ ਲੈਣਾ ਆ। ਉਹ ਮੈਂ ਤੇ ਭਾਈ ਮਹੀਨੇ ਦਾ 10,000 ਪਿੱਛੇ 2,000 ਲੈਣਾ। ਉਹ ਜਿਹਨਾਂ ਨੇ ਲੈਣੇ ਹੋਣਗੇ ਉਹ ਹੋਰ ਵਾ, ਮੈਂ ਕੁਝ ਹੋਰ ਦੇਣਾ ਵਾ ਤੇ ਕੁਝ ਹੋਰ ਹੀ ਲੈਣਾ ਵਾ। ਮੈਨੂੰ ਬਹਿਣ ਦਾ ਮੌਕਾ ਤਾਂ ਦਿਓ। ਕੁਛ ਲੈਣਾ ਆ, ਕੁਛ ਦੇਣਾ ਆ। ਓਏ ਪੁੱਤ, ਤੂੰ ਸਿਰਫ ਪੈਸੇ ਹੀ ਲੈਣ ਆਇਆ ਤੇ ਆਪਣੀ ਬੋ ਮੈਨੂੰ ਦੇਣ ਆਇਆ। ਕਿੰਨੀ ਬੋ ਆਉਂਦੀ ਆ ਤੇਰੇ ਚੋਂ? ਬਾਬਾ ਜੀ ਇੰਨੀ ਬੋ ਤੁਹਾਨੂੰ ਆਉਣ ਡਈ ਆ? ਕਿਸ ਨਸਲ ਨਾਲ ਤਲਕ ਆ ਤੁਹਾਡਾ? ਗੁਲਟਰੀਏ ਹੋ, ਬੁਲੀ ਹੋ, ਸ਼ੈਵਟ ਹੋ, ਕਿਹੜੇ ਹੋ ਤੁਸੀਂ? ਅੱਲਾ ਮਾਫੀ ਦੇਵੇ। ਇੰਨੀ ਬੋ ਤਾਂ ਉਹਨਾਂ ਨੂੰ ਜਿਹੜੇ ਖੋਜੀਆਂ ਕੋ ਕੁੱਤੇ ਹੁੰਦੇ ਆ ਜਿੰਨੀ ਤੁਹਾਨੂੰ ਆਉਣ ਡਈ ਆ। ਦੇਖੀ ਜਾਣ ਡੈ ਮੇਰੇ ਵੱਲ, ਮੈਨੂੰ ਬਹਿਣ ਦਾ ਮੌਕਾ ਤਾਂ ਦਿਓ। ਉਹ ਤੂੰ ਮੇਰੇ ਜੋੜਾਂ 'ਚ ਬਹਿਣਾ, ਮੈਂ ਬਹਿ ਜਾ ਇੱਧਰ ਆ ਕੇ। ਪਾਗਲ ਜੇ ਨਾ ਹੋਵੇ ਤਾਂ। ਅਸਲ 'ਚ ਮੈਂ ਤੁਹਾਨੂੰ ਸੱਚੀ ਗੱਲ ਦੱਸੀ ਨਾ ਤੇ ਤੁਸੀਂ ਕਹਿਣਾ ਵਾ ਵਾਕਈ ਆਹ ਗੱਲ ਵਾ ਅਸਲ। ਪੁੱਤਰ ਹਲਕਾ ਜਿਹਾ ਤੇ ਮੂੰਹ ਨਾਲ ਕੰਟਰਾਸਟ ਕਰ ਲੈਂਦਾ ਜਰਸੀ ਦਾ ਹੈ। ਬੀੜਾ ਗਰਕ ਹੋ ਜੇ ਤੇਰਾ। ਮੇਰੀ ਪਸੰਦ ਨਹੀਂ ਹੈਗੀ, ਕਿਸੇ ਹੋਰ ਦੀ ਪਸੰਦ ਆ ਤੇ ਮੈਂ ਉਸੇ ਮੁਤਲਕ ਹੀ ਤੁਹਾਡੇ ਨਾਲ ਗੱਲ ਕਰਨ ਆਇਆ ਵਾਂ। ਨਹੀਂ ਇੰਜ ਕਿਉਂ ਕਰਨੇ? ਇੱਥੇ ਬੜਾ ਸਰਦੀ ਚੰਡਾ ਮਾਰਨ ਦੇ ਆ, ਨਾਲ ਮੇਰੇ ਵੀ ਜੋੜ ਠਾਰਨ ਦੇ ਆ। ਕਿੱਡਾ ਬੇਰੌਣਕਾ ਜਿਹਾ ਬਾਬਾ ਵਾ। ਬਜ਼ੁਰਗੋ ਇਹ ਜ਼ਰਾ ਹੁੰਦੀ ਆ, ਫਰੈਸ਼ਮੈਂਟ ਹੁੰਦੀ ਆ। ਉਹ ਕਿਹੜੇ ਚਬਰੁਗ ਹੋਏ? ਕਿਹੜਾ ਚਬਰੁਗ ਹੋਏ? ਆ ਚਬਰੁਗ ਲੱਗਦਾ ਤੈਨੂੰ ਮੈਂ? ਓਏ ਆ ਮੈਨਾਂ ਦੌੜ ਲਾ ਕੇ ਵੇਖ ਲਾ। ਹਰਾਮ ਪੈਸਾ ਕਾਗਾ ਮੱਤ ਵੱਜੀ ਇਹਦੀ। ਹਾਂ ਹੈ ਕੀ ਕਿਹਾ? ਕੁਛ ਨਹੀਂ ਜੀ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਸੀ। ਜੇ ਤੁਸੀਂ ਇਜਾਜ਼ਤ ਦਵੋਗੇ, ਜ਼ੁਬਾਨ ਬੰਦ ਕਰੋਗੇ ਤਾਂ ਮੈਂ ਗੱਲ ਸ਼ੁਰੂ ਕਰਾਂ। ਕੋਈ ਗੰਦੀ ਜੀ ਗੱਲ ਨਾ ਕਰੀ, ਹੋਰ ਜਿਹੜੀ ਮਰਜ਼ੀ ਕਰ ਲਾ। ਮੈਂ ਹੈਗਾ ਅਸੂਲਾਂ ਵਾਲਾ ਬੰਦਾ, ਮੈਂ ਪੈਸੇ ਨਾਲ ਪੈਸਾ ਲਾਜ਼ਮੀ ਲੈਣਾ। ਆ ਬਾਅਦ ਵਿੱਚ ਨਾ ਮੈਂ ਗੇੜੇ ਮਾਰਦਾ ਰਵਾਂ। ਗੰਦਾ ਹੀ ਲੱਗਣ ਡਿਆ ਮੈਨੂੰ ਤਾਂ। ਹਾਂ ਮੰਜਾ ਇਹਦਾ ਮੰਜਾ ਕੱਢ ਲੈਣਾ। ਮੰਜਾ ਪਿਆ ਹੋਰ ਆਪਣੇ। ਅਸਲ 'ਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਆਪਣੇ ਬਾਪ ਦੀ ਜਗ੍ਹਾ ਤੇ ਬਿਠਾਉਣਾ ਚਾਹੁੰਦਾ। ਬਾਲ ਦਾ ਮੰਨ ਗਈ ਤੇਰੀ? ਮੰਨ ਜੂ ਇਸ ਗੱਲ ਨੂੰ? ਨਹੀਂ ਜੀ ਨਹੀਂ। ਪੁੱਤਰ ਪਤਾ ਨਹੀਂ ਉਹ ਦੂਜਾ ਕਰਦੀ ਆ ਕਿ ਨਹੀਂ। ਉਹ ਬਜ਼ੁਰਗੋ ਕਾਹਤੋਂ ਚੰਡਾ ਖਾਣ ਵਾਲਾ ਮੂੰਹ ਬਣਾਉਣ ਡਏ ਤੁਸੀਂ? ਕੋਈ ਹਦਾਇਤ ਦੀ ਗੱਲ ਕਰੋ। ਵਾਲਦਾ ਮੇਰੇ ਤਾਂ ਨਿਸ਼ਾਨਾ ਇੰਨਾ ਪੱਕਾ ਵਾ, ਦੂਰੋਂ ਵੀ ਸ਼ੈ ਮਾਰੇ ਸਿੱਧੀ ਮੱਥੇ ਤੇ ਵੱਜਦੀ ਹੈ। ਮੇਰਾ ਅੱਬਾ ਬਣਨਾ ਤੂੰ। ਵਾਲ ਸਾਹਿਬ ਮੇਰੇ ਹੈ ਵਾ, ਮੈਂ ਕੋਈ ਹੋਰ ਸਿਲਸਿਲੇ 'ਚ ਤੁਹਾਡੇ ਅੱਗੇ ਹਾਜ਼ਰ ਹੋਇਆ ਸੀ। ਅੱਛਾ ਤੇ ਤੂੰ ਮੈਨੂੰ ਉਸਤਾਦ ਬਣਾਉਣਾ ਚਾਹੁੰਦਾ? ਕਿਉਂਕਿ ਉਸਤਾਦ ਵੀ ਪਿਓਾਂ ਬਜਾ ਹੁੰਦਾ ਵਾ। ਸੂਦਖੋਰੀ ਸਿੱਖਣਾ ਚਾਹੁੰਦਾ ਕਿ ਪ੍ਰੋਫਿਟ ਲਈ ਕਿੱਦਾਂ ਦੀ ਆ? ਬਈ ਏਦਾਂ 10,000 ਦੇ ਕੇ 2,000 ਲੈਣਾ। ਬਈ ਉਹਨੂੰ ਕਹਿਣਾ 10,000 ਨੂੰ 10 ਦਿਨ ਭਾਵੇਂ ਵੱਧ ਹੋ ਜਾਣ, ਆ 2,000 ਨੂੰ ਇੱਕ ਦਿਨ ਵੱਧ ਨਾ ਹੋਵੇ, ਕਦੀ ਵੀ ਨਾ ਵੱਧ ਹੋਵੇ। ਉਹ 2,000 ਜੇਬ 'ਚ, 10,000 ਉਹਦੇ ਨਾਲ ਰਵੇ। ਜਿੰਨੀ ਦੇਰ ਉਹਦੇ 10 ਰਹੇਗਾ ਜੇਬ 'ਚ ਪੈਸੇ ਆਉਂਦੇ ਰਹਿਣਗੇ। ਇਹਦੇ ਨਾਲ ਹੀ ਪ੍ਰੋਫਿਟ ਆ ਪੁੱਤਰ ਓਏ। ਉਹ ਭਾਈ ਸੂਤਖੋਰਾ, ਮੇਰੀ ਪੂਰੀ ਗੱਲ ਸੁਣ ਲਾ। ਮੈਂ ਤੇਰੇ ਨਾਲ ਇਸ ਮੁਤਲਕ 'ਚ ਨਹੀਂ ਆਇਆ। ਮੈਂ ਤੇਰੇ ਨਾਲ ਚਾਹੁੰਦਾ ਵਾਂ ਕਿ ਮੈਂ ਤੇਰੇ ਨਾਲ ਗਹਿਰਾ ਰਿਸ਼ਤਾ ਬਣਾ ਲਵਾਂ। ਪੁੱਤ ਰਿਸ਼ਤਾ ਤੇ ਭੈਣ ਭਰਾਵਾਂ ਦਾ ਹੁੰਦਾ ਹੈ। ਉਹ ਯਾਰੀ ਹੁੰਦੀ ਨਚਣ ਵਾਲੀ ਨਾ। ਬਈ ਤੂੰ ਕਿਹੜਾ ਰਿਸ਼ਤਾ ਬਣਾਉਣਾ ਚਾਹੁੰਦਾ? ਇਹ ਸਾਰੇ ਰਿਸ਼ਤੇ ਮੇਰੇ ਹੀ ਜੇਬ ਵੱਲ ਨੂੰ ਆਉਂਦੇ ਲੋਕਾਂ ਦੇ। ਹੁਣ ਮੈਂ ਤੁਹਾਨੂੰ ਡਾਇਰੈਕਟ ਮੁੱਦੇ ਤੇ ਲੈ ਜਾਵਾਂ। ਹੈ ਡਾਇਰੈਕਟ ਮੁੱਦੇ ਤੇ ਲੈ ਜਾਵਾਂ ਜੇ ਕਹੋ ਤੇ। ਕਿਹੜਾ ਮੁੱਦਾ? ਆ ਜਿਹੜੀ ਮੈਂ ਗੱਲ ਦੱਸਣ ਆਇਆ, ਮੈਂ ਕਿਹਾ ਡਾਇਰੈਕਟ ਉਹੀ ਕਰ ਲਈਏ ਹੁਣ। ਉਹ ਕਰ ਲੈਨੇ ਗੱਲ। ਖਾਣਾ ਪੀਣਾ ਕੀ ਆ? ਤੂੰ ਕੀ ਖਾਣਾ? ਮੈਂ ਨਹੀਂ ਸੂਤ ਘਰੋਂ ਕੁਝ ਵੀ ਖਾਣਾ। ਨਹੀਂ ਜੀ ਬਸ ਖੈਰ ਹੋਵੇ, ਸਭ ਕੁਝ ਖਾ ਪੀ ਕੇ ਆਏ ਆ। ਲੱਗਦਾ ਨਹੀਂ ਪੁੱਤ, ਲੱਗਦਾ ਭੁੱਖਾ ਨਾ ਮੁਕਾਬਲੇ ਤੁਹਾਡੀ ਫੈਮਿਲੀ। ਬਹੁਤ ਭੁੱਖਾ ਕੱਟ ਕੇ ਮੇਰੇ ਪੁੱਤ ਨੂੰ ਲੱਗਦਾ। ਤੁਹਾਡੀਆਂ ਮੁੱਛਾਂ ਚਿੱਟੀਆਂ ਕਿ ਮਲਾਈ ਲੱਗੀ ਆ? ਇੰਨੇ ਤੁਸੀਂ ਵੀ ਨਹੀਂ ਖਾਦਾ ਪੀਤਾ? ਇਹ ਮੈਂ ਵਰਾਚਾਂ ਤਾਂ ਨਹੀਂ ਪੀਣਾ, ਕੁਛ ਇੱਧਰ ਤੇ ਪੀਣਾ। ਓਏ ਇੱਥੋਂ ਪੀਣਾ ਓਏ। ਉਹ ਚਿੱਟੇ ਆ ਗਏ ਆ। ਅਕਲ ਨਹੀਂ ਲੇਕਿਨ ਗੱਭਰੂ ਜਵਾਨ ਲੱਗਦੇ ਆ ਦੌਲਤ ਦੀ ਵਜ੍ਹਾ ਤੋਂ। ਸਿਰ ਪੁੱਤਰ ਓਏ ਦੌਲਤ ਦੀ ਵਜ੍ਹਾ ਤੋਂ 3 ਲੱਖ ਮਹੀਨਾ ਕਮਾਉਂਦਾ ਰੱਬ ਦੇ ਕੰਮ ਨਾ। ਤੇ 300 ਚ ਪੂਰੀ ਫੈਮਿਲੀ ਤੇਰੀ ਭੱਠੇ ਤੇ ਹੋਣੀ ਆ। ਸਾਰੀ ਜਿਹੜੀ ਇੱਟਾਂ ਵੱਧਦੇ ਸ਼ਾਮ ਨੂੰ 80 ਬੰਦੇ ਸਾਰਿਆਂ ਦੇ। ਅੱਲਾ ਦੇ ਕੰਮ ਨਾ। ਦੇਖੋ 3 ਲੱਖ ਰੁਪਇਆ ਮਹੀਨਾ ਵੀ ਕਮਾ ਰਹੇ ਹੋ, ਪੈਸਾ ਧੇਲਾ ਵੀ ਸਾਰਾ ਕੁਝ ਹੀ ਆ। ਅਕਲ ਹੈ ਨਹੀਂ। ਕੀ ਮਤਲਬ? ਮੈਂ ਭੁੱਖਾ ਬੈਠਾ, ਮੇਰਾ ਐਨ ਮੂੰਹ। ਅਕਲ ਕਿਉਂ ਨਹੀਂ ਹੈ? ਤੇ ਨਾ ਗੱਲਾਂ ਬਾਤਾਂ ਤੇ ਕਰਨ ਦਿਆਂ। ਉਹ ਬਜ਼ੁਰਗਾ ਤੇਰੇ ਘਰ ਦੇ ਵਿੱਚ ਬੱਚੀ ਜਵਾਨ ਵਾ, ਤੈਨੂੰ ਸ਼ਰਮ ਹਯਾ ਹੀ ਨਹੀਂ ਹੈਗਾ। ਹੈ ਕੀ ਹੋਇਆ? ਉਹ ਤਾਂ ਕੋਈ ਦੇਖ ਸੋਚ। ਘਰ ਜਵਾਨ ਬੱਚੀ ਹੁੰਦੀ ਹੈ ਜੀ, ਸ਼ਰਮ ਵਾਲੀ ਕਿਹੜੀ ਗੱਲ ਆ ਪੁੱਤ? ਹਾਂ ਇੱਕ ਦਿਨ ਮੈਂ ਜੁੱਤੀਆਂ ਮਾਰ ਕੇ ਕੱਢਾਂ
ਫੇਰ ਮੈਂ ਤੈਨੂੰ ਲੱਗੂਗਾ ਗੈਰਤਮੰਦ ਆ। ਤੇਰੀ ਜ਼ਰੂਰਤ ਕਿੱਦਾਂ ਪਈ ਸਾਲਿਆ ਮੇਰੇ ਘਰ ਆਉਣ ਦੀ, ਕੌਣ ਆ ਤੂੰ? ਨਹੀਂ ਜੀ ਨਹੀਂ, ਤੁਸੀਂ ਗਲਤ ਸਮਝੇ। ਇਹ ਉਹ ਘਰ ਹੋ ਗਿਆ ਜਿੱਥੇ ਹੁਣ ਮੈਂ ਰੋਜ਼ ਆਇਆ ਕਰਨਾ ਵਾ। ਉਹ ਕਿਤੇ ਮੇਰਾ ਰਿਸ਼ਤਾ ਤੇ ਨਹੀਂ ਵੇਖਣ ਦਿਆ। ਨਹੀਂ ਨਹੀਂ, ਉਹ ਤੁਹਾਡਾ ਮੈਂ ਨਹੀਂ ਕਰਾਉਣਾ ਹੈਗਾ ਭਾਈ। ਉਹ ਬਜ਼ੁਰਗੋ, ਤੁਹਾਡਾ ਨਹੀਂ, ਤੁਹਾਡੀ ਬੱਚੀ ਦੇ ਬਾਰੇ ਆਏ ਆ। ਹੈਂ? ਉਹ ਤੂੰ ਨਹੀਂ ਆ ਪਿੰਡ ਦਾ? ਉਹ ਨਹੀਂ ਆ ਇੱਥੇ ਦਾ ਤੂੰ? ਨਹੀਂ ਜੀ, ਅਸਲ ਬਈ ਵਿੱਚ ਬੱਚੀ ਦਾ ਤੇ ਕਰਨਾ ਹੀ ਆ ਬਾਈ। ਮੈਂ ਉਹਦੇ ਤੇ ਪੈਸਾ ਲਾ ਰਿਹਾ ਵਾਂ, ਇਨਵੈਸਟਾਂ ਕਰ ਰਿਹਾ ਬੱਚੀ ਆਪਣੀ ਤੇ, ਬੱਚੀ ਪੜ੍ਹਾ ਰਿਹਾ ਕਾਲਜ ਦੇ ਵਿੱਚ। ਬੱਚੀ ਸਭ ਤੋਂ ਅੱਛਾ ਸੂਟ ਮੇਰੀ ਬੱਚੀ ਪਾਉਂਦੀ ਆ। ਉਹਦੀ ਜਿਹੜੀ ਵਰਦੀ ਆ ਨਾ, ਉਹ ਹੀ ਅੱਛੇ ਬ੍ਰਾਂਡ ਦੇ ਕੱਪੜੇ ਦੀ ਆ। ਹਾਂਜੀ, ਐਵੇਂ ਨਹੀਂ। ਕਾਰ ਲੈਣ ਆਉਂਦੀ ਮੇਰੀ ਬੱਚੀ ਨੇ, ਹੁਣ ਮੈਂ ਆਪਣੀ ਲੈ ਦੇਣੀ ਆ ਉਹਨੂੰ ਕਾਰ। ਬਲਕਿ ਲੈਂਡ ਕਰੂਜ਼ਰ ਲੈ ਕੇ ਦੇਣੀ, ਚੌੜੇ ਟਾਇਰਾਂ ਵਾਲੀ, ਵੀ ਜਿੱਥੋਂ ਲੰਘੂ ਧੁੱਦਲ ਹੀ ਪਾਉਂਦੀ ਜਾਊ ਲੋਕਾਂ ਤੇ। ਹਰਾਮ ਦੇ ਪੈਸੇ ਨਾਲ ਬੱਚੇ ਪੜਨ ਡੇ। ਹਾਂ ਅਸਲ ਕੀ? ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਸੀ ਹਾਂ ਕਿ ਮੈਂ ਤੇ ਇਰਮ ਅਸੀਂ ਇਕੱਠੇ ਕਾਲਜ ਚ ਪੜ੍ਹਦੇ ਹਾਂ। ਹੈਂ? ਖੜਾ ਹੋ, ਖੜਾ ਹੋ ਜਾ। ਪੁੱਤਰ ਕੋਈ ਲੋਕੇਸ਼ਨ ਨਹੀਂ ਤੇਰੇ ਪਿੰਡੇ ਦੀ, ਤੂੰ ਪੜਦਾ ਹੂੰ। ਅਸਲ ਚ ਪੜ੍ਹਾਈ ਕੰਟੀਨ ਤੇ ਨਹੀਂ ਹੁੰਦਾ? ਨਹੀਂ ਜੀ ਨਹੀਂ, ਹਾਂ, ਮੈਂ ਤੇ ਇਰਮ ਅਸੀਂ ਫਸਟ ਈਅਰ ਕਰਨ ਡਏ ਆ। ਕਾਹਦੇ ਚ ਕਰਨ ਨੇ ਆ ਤੂੰ ਫਸਟ ਈਅਰ? ਹੈ ਉਹ ਤੈਨੂੰ ਵੜਨ ਕੌਣ ਦਿੰਦਾ ਕਾਲਜ ਦੇ ਵਿੱਚ? ਹੈਗਾ ਇੱਕ ਬੰਦਾ ਜੀ, ਮੈਂ ਤੁਹਾਨੂੰ ਮਿਲਾਉਂਗਾ। ਉਹ ਤੇਰੇ ਵਰਗਾ ਨਾ ਗਲਤ ਘੰਟੀ ਵਜਾ ਕੇ ਨਾ 1.5 ਘੰਟਾ ਪਹਿਲੇ ਛੁੱਟੀ ਕਰਾ ਦਿੰਦਾ, ਬਾਅਦ ਚ ਅਗਲੇ ਦਿਨ ਅਫਸਰ ਕੋਲੋਂ ਛਿੱਤਰ ਖਾਣ ਦਿਆ ਹੁੰਦਾ, ਤੇ ਨੌਕਰੀਆਂ ਵੀ ਹੱਥ ਧੋ ਬੈਂਦਾ। ਅਸਲ ਚਬਲ ਜਿਹਾ ਨਾ ਹੋਵੇ ਤਾਂ। ਉਹਨੇ ਮੈਨੂੰ ਕਿਹਾ ਸੀ ਕਿ ਮੇਰੇ ਪਾਪਾ ਨਾਲ ਗੱਲ ਕਰ ਲਈ ਰਿਸ਼ਤੇ ਦੀ। ਤੈਨੂੰ ਰਿਸ਼ਤਾ ਦੇਣਾ? ਉਹ ਤੇਰੇ ਨਾਲ ਸੋਹਣੇ ਸਾਬਣ ਨਾਲ ਮੇਰੀ ਬੱਚੀ ਭਾਂਡੇ ਧੋਂਦੀ ਚਪਲਾ, ਬੇੜਾ ਗਰਕ ਹੋ ਜੇ ਤੇਰਾ। ਓਏ ਉਹਨੂੰ ਤੇ ਮੈਂ ਗਨਮੈਨ ਐਡਾ ਸੋਹਣਾ ਰੱਖ ਕੇ ਦੇਣਾ ਜਿਹਦੇ ਕੋਲ ਤੇਰੇ ਨਾਲ ਸੋਹਣੀ ਬੰਦੂਕ ਹੋਣੀ ਆ। ਉਹ ਤੂੰ ਮੇਰੀ ਬੱਚੀ ਦਾ ਰਿਸ਼ਤਾ ਭਾਲਦਾ ਫਿਰਦਾ ਓਏ। ਅਸਲ ਦੇ ਵਿੱਚ ਜੀ ਮੈਂ ਉਹਦੇ ਦਿਲ ਦਿਮਾਗ ਦੇ ਵਿੱਚ ਸਮਾ ਗਿਆ ਵਾਂ। ਓਏ ਦਿਲ ਦਾ ਤੇ ਪਤਾ ਨਹੀਂ, ਦਿਮਾਗ 'ਚ ਤੇ ਮੇਰੇ ਵੀ ਤੇਰੀ ਬੋਸ ਸਮਾ ਗਈ ਆ। ਬਈ ਮੈਨੂੰ ਕੁਝ ਹੁਣ ਯਾਦ ਨਹੀਂ ਆਉਂਦੇ ਆ ਮੈਂ ਕਰਨਾ ਕੀ ਆ, ਵੀ ਤੈਨੂੰ ਚੁੱਕ ਕੇ ਬਾਹਰ ਸੁੱਟਣਾ ਜਾਂ ਠੁੱਡਾ ਮਾਰਾਂ ਜਾਂ ਲਾਂਟਾ ਪਾ ਕੇ ਭੇਜਾਂ। ਨਹੀਂ ਜੀ, ਤੁਸੀਂ ਹਾਂ ਕਰਨੀ ਬਸ। ਓਏ ਹਾਂ ਕਿਹੜੀ ਗੱਲੋਂ ਕਰਨੀ ਆ ਓਏ ਤੂੰ? ਹੈ ਓ ਤੈਨੂੰ ਸ਼ਰਮ ਨਹੀਂ ਆਈ? ਓਏ ਇੰਨਾ ਪੈਸਾ ਮੇਰੇ ਕੋਲ ਹੈ, ਆ ਪੜੋਲੇ ਮੇਰੇ ਕਣਕਾਂ ਨਾਲ ਭਰੇ ਪਏ, ਉਹ ਬੋਝੇ ਮੇਰੇ ਪੈਸਿਆਂ ਨਾਲ ਭਰੇ ਪਏ, ਓਏ ਦੁੱਧ ਨਾਲ ਮੇਰੇ ਕੈਨ ਭਰੇ ਪਏ, ਓਏ ਆ ਵੇਖਦੀ ਪਲਾਟ ਮੇਰੇ ਮੱਝਾਂ ਨਾਲ ਭਰੇ ਪਏ। ਉਹ ਤਾਂ ਮੇਰੀ ਬੱਚੀ ਦਾ ਰਿਸ਼ਤਾ ਲੈਣ ਆ ਗਿਆ। ਉਹ ਬਜ਼ੁਰਗੋ, ਤੁਹਾਨੂੰ ਅੱਜ ਫਾਲ ਹੋ ਜਾਵੇ, ਤੁਹਾਡੀਆਂ ਬਾਹਾਂ ਲੱਤਾਂ ਕੰਮ ਨਾ ਕਰਨ, ਉਹ ਭੜੋਲੇ ਜਿਹੜੇ ਆ ਉਹ ਤੁਹਾਨੂੰ ਦਵਾਈ ਦੇਣਗੇ। ਉਹ ਪੈਸਾ ਧੇਲਾ ਤੁਹਾਨੂੰ ਦਵਾਈ ਦਊਗਾ। ਹੈ ਸਾਂਭੂਗਾ ਕੌਣ ਤੁਹਾਨੂੰ? ਮੇਰੀ ਧੀ ਸਾਂਭੂਗੀ ਜਿਹਨੂੰ ਮੈਂ ਸਾਂਭਣ ਦਿਆਂ। ਇਹੀ ਮੈਂ ਕਹਿਣ ਡਿਆ ਮੈਂ ਕਿ ਉਹਨੂੰ ਮੈਂ ਸਾਂਭੂਗਾ, ਅਸੀਂ ਦੋਵੇਂ ਰਲ ਕੇ ਤੁਹਾਨੂੰ ਸਾਂਭਾਂਗੇ। ਨਹੀਂ ਪੁੱਤੇ ਨੂੰ ਮੈਂ ਮੁਲਾਜ਼ਮ ਰੱਖੂ, ਤੂੰ ਮੇਰਾ ਗੋਇਆ ਪੱਠਾ ਸਾਂਭੂਗਾ, ਤੂੰ ਜਾਨਵਰਾਂ ਦੀ ਲੇਟ ਸਾਂਭੂਗਾ। ਉਹ ਤੇਰੀ ਇਹ ਜਿਹੜਾ ਤੂੰ ਮੇਰੀ ਫੁੱਲਾਂ ਦੀ ਧੀ ਨੂੰ ਸਾਂਭਿਆ ਓਏ। ਅਸਲ ਦੇ ਵਿੱਚ ਉਹਨੇ ਤਾਂ ਜੀ ਆਪਣੀ ਬਾਂਹ ਤੇ ਮੇਰਾ ਨਾਂ ਲਿਖਿਆ ਹੋਇਆ ਵਾ। ਉਹਨੇ ਮਹਿੰਦੀ ਲਾਉਂਦੀ ਆ ਤੇ ਮੇਰਾ ਨਾਂ ਲਿਖਦੀ ਆ। ਉਹ ਰਾਤ ਨੂੰ ਸੌਣ ਲੱਗੇ ਮੈਨੂੰ ਫੋਨ ਕਰਦੀ ਆ, ਸਵੇਰ ਉੱਠਣ ਲੱਗੇ ਮੈਨੂੰ ਫੋਨ ਕਰਦੀ ਆ। ਇੱਥੋਂ ਤੱਕ ਅਸੀਂ ਦੁਪਹਿਰ ਦਾ ਲੰਚ ਇਕੱਠੇ ਕਰੀਦਾ ਵਾ ਜੀ। ਓਏ ਕੁੱਕੜ ਦੀ ਸਿਰੀ ਤੇ ਦਮ ਕਰਾ ਕੇ ਮੇਰੀ ਧੀ ਦੇ ਨਾਂ ਦਾ ਤੇ ਨਹੀਂ ਦੱਬਤਾ ਕਿਤੇ? ਨਹੀਂ ਨਹੀਂ, ਉਹ ਮੇਰੇ ਹੁਸਨ ਦੇ ਵਿੱਚ ਨਾ ਫਸ ਗਈ ਆ। ਉਹ ਮਰ ਗਿਆ ਬਈ, ਮਰ ਗਿਆ। ਤੋਬਾ, ਮੱਝ ਨੇ ਕਾਲਾ ਕੱਟਾ ਦਿੱਤਾ ਸੀ ਤੇ 2 ਦਿਨ ਧੀ ਮੇਰੀ ਘਰ ਨਹੀਂ ਸੀ ਬੜੀ, ਕੀ ਬੰਨਿਆ ਆਪਾਂ ਤੋਂ ਕਿੱਲੇ ਤੇ। ਲੇਕਿਨ ਇਹ ਕੱਟਾ ਉਹਨੂੰ ਪਸੰਦ ਆ ਗਿਆ। ਹਾਂਜੀ ਹਾਂਜੀ। ਉਹ ਲਿਖਣ ਪੁੱਤਰ ਓਏ, ਨਹੀਂ ਮੈਂ ਨਹੀਂ ਮੰਨਣ ਦਿਆ, ਮੇਰੀ ਧੀ ਕਿੱਦਾਂ ਮੰਨੂਗੀ? ਹੈ ਅੱਬਾ ਜੀ ਉਹ ਮੰਨ ਗਈ ਆ। ਅੱਬਾ ਕਿਹੜੇ ਚੱਕਰਾਂ 'ਚ ਕਹਿੰਦੇ ਆ ਮੈਨੂੰ? ਇਰਮ ਲਓ, ਇਰਮ ਲਓ। ਉਹ ਕਿੱਦਾਂ ਵਿਆਹ ਕਰ ਦਵਾਂ ਭਾਈ? ਉਹ ਨੈਣ ਨਕਸ਼ੇ ਨਹੀਂ ਮਿਲਦੇ ਤੇਰੇ। ਉਹ ਸਾਡੇ ਕਿਸੇ ਖਾਨਦਾਨ ਦੇ ਵਿੱਚ ਇਦਾਂ ਦਾ ਭੁੱਜਿਆ ਬੰਦਾ ਨਹੀਂ, ਉਹ ਤੇਰੇ ਕਿਸੇ ਨਾਲ ਨੈਣ ਨਕਸ਼ ਨਹੀਂ ਮਿਲਦੇ। ਕਿੱਦਾਂ ਮੈਂ ਆਪਣੀ ਫੈਮਿਲੀ 'ਚ ਇਦਾਂ ਦਾ ਬੰਦਾ ਵਾੜ ਲਵਾਂ? ਉਹ ਸੂਤ ਖੋਰਾ। ਉਹ ਬਜ਼ੁਰਗੋ, ਉਹ ਬਾਈ ਸਾਡੇ ਨੈਣ ਮਿਲ ਗਏ ਆ, ਸਾਡੀਆਂ ਰੂਹਾਂ ਮਿਲ ਗਈਆਂ ਵਾ, ਸਾਡੇ ਦਿਲ ਮਿਲ ਗਏ ਆ, ਇੱਥੋਂ ਤੱਕ ਕਿ ਸਾਡੇ ਆਪਸ ਦੇ ਵਿੱਚ ਜ਼ੇਨ ਮਿਲ ਗਏ ਆ। ਰੰਗ ਤੇ ਨਹੀਂ ਨਾ ਮਿਲਦਾ ਪੁੱਤ, ਗੱਲ ਤੇ ਰੰਗ ਦੀ ਆ। ਨਾਲ ਜਾਂਦਾ ਸੋਹਣਾ ਲੱਗੇ, ਤੂੰ ਨਾਲ ਜਾਣਾ ਲੱਗਣਾ ਕਿਤੇ ਬੱਸ ਤੇ ਚੜਾਉਣ ਚੱਲਾਂ ਤੋਂ। ਨਹੀਂ ਜੀ ਨਹੀਂ, ਉਹਨੂੰ ਮੈਂ ਲੱਗਣ ਡਿਆ ਵਾ। ਤੁਹਾਨੂੰ ਅੱਲਾ ਦਾ ਵਾਸਤਾ ਅੱਬਾ ਜੀ, ਦੇਖੋ ਨਸੀਬਾਂ ਦੀਆਂ ਗੱਲਾਂ ਵਾ। ਤੁਸੀਂ ਨਹੀਂ ਚਾਹੁੰਦੇ ਕਿ ਸਰਦੀਆਂ ਦੇ ਵਿੱਚ ਅੱਬਾ ਜੀ ਧੁੱਪੇ ਬੈਠੇ ਹੋਵੋ? ਅੱਬਾ ਜੀ ਮੈਂ ਤੁਹਾਡੀਆਂ ਪਿੰਨੀਆਂ ਮਲਾਂ ਸਰੋਂ ਦਾ ਤੇਲ ਲਾ ਕੇ ਅੱਬਾ ਜੀ ਤੁਹਾਨੂੰ ਧੁੱਪੇ ਬਿਠਾ ਕੇ ਤੁਹਾਡਾ ਸਿਰ ਚੱਸਾਂ, ਤੁਹਾਡੇ ਕੰਨਾਂ ਦੇ ਵਿੱਚ ਤੇਲ ਪਾਵਾਂ। ਇੰਨਾ ਤੁਸੀਂ ਹਰਾਮ ਦਾ ਪੈਸਾ ਇਕੱਠਾ ਕੀਤਾ ਵਾ, ਤੁਹਾਨੂੰ ਕਿਹੜਾ ਸਹੀ ਤਰ੍ਹਾਂ ਸੁਰਤ ਆਉਣ ਡਈ ਹੈ? ਓਏ ਓਏ ਉਹ ਚਬਲੇ ਦੇ ਹਾਂਦੀਏ, ਉਹ ਕਿਹੜਾ? ਉਹ ਲੋਕਾਂ ਨੂੰ ਦਿਨਾ, ਉਹਨਾਂ ਕੋਲ ਲੈਣ ਜਾਣਾ, ਮਿਹਨਤ ਕਰਦਾ, ਟੁਰ ਕੇ ਜਾਂਦਾ, ਪਸੀਨਾ ਹੁੰਦਾ ਪੁੜਪੜੀਆਂ ਤੱਕ। ਅੱਬਾ ਜੀ ਇਸ ਕੰਮ ਦੀ ਅਖੀਰ ਬੜੀ ਮਾੜੀ ਆ। ਮੈਂ ਕਹਿੰਦਾ ਸਿਰਫ ਤੁਹਾਡੇ ਤੇ ਆਵੇ, ਇਰਮ ਤੇ ਨਾ ਆਵੇ। ਓਏ ਹੋਏ, ਅਖੀਰ ਕਾਦੀ ਮੇਰੀ ਆ? ਮੈਨੂੰ ਸਟਾਰਟ ਮਾੜੀ ਲੱਗਣ ਦੀ ਹੈ, ਮੇਰੀ ਧੀ ਦਾ ਸਟਾਰਟ ਹੀ ਮਾੜਾ ਲੱਗਣ ਦਿਆ ਮੈਨੂੰ। ਇਹ ਮੈਂ ਉਹਨਾਂ ਗੱਲ ਕਰਕੇ ਆਇਆ ਮੈਂ, ਤੁਹਾਡੀ ਮਿਹਰਬਾਨੀ ਹੈ। ਬਸ ਮੁੰਡਿਆ ਗੱਲ ਸੁਣ ਲੈ ਮੇਰੀ। ਹਾਂਜੀ। ਜੇ ਇੰਨੀਆਂ ਸਹੂਲਤਾਂ ਤੂੰ ਮੈਨੂੰ ਦੇਣੀਆਂ ਚਾਹਨਾ ਨਾ, ਮਾਲ ਛਾਲੀਆਂ ਤੇ ਘੁੱਟਣ ਵਾਲੀਆਂ, ਤੇ ਪਿਆਰ ਵੀ ਕਰਦਾ ਮੇਰੀ ਧੀ ਨਾਲ, ਹਾਂਜੀ, ਤੇ ਫਿਰ ਗੱਲ ਸੁਣੋ ਕਾਕਾ, 50 ਲੱਖ ਰੁਪਈਆ ਉਹਦੀ ਤਾਲੀਮ ਤੇ ਲੱਗ ਰਿਹਾ ਮੇਰਾ। ਅੱਛਾ। ਕਿਉਂਕਿ ਕੱਲਾ ਪੈਸਾ ਮੈਂ ਕਾਪੀ ਤੇ ਲਿਖਿਆ ਹੋਇਆ ਵਾ। ਦਿਖਾਵਾਂ ਤੈਨੂੰ ਸ਼ਡਿਊਲ ਸਾਰੇ? ਤੁਹਾਡੀ ਗੰਦੀ ਜ਼ੁਬਾਨ ਤੇ ਯਕੀਨ ਆ। ਹਾਂ ਤੇ ਪੁੱਤਰ ਗੱਲ ਇਹ ਆ, 50 ਲੱਖ ਤੇ ਇਨਵੈਸਟਮੈਂਟ ਕੀਤੀ ਆ,
20 ਉੱਤੇ ਦੇ 70 ਦੀ ਹਿੰਮਤ ਹੈਗੀ ਆ ਤੇ ਸੇਰੇ ਲਾ ਕੇ ਆ ਜਾ, ਨਹੀਂ ਤੇ ਮੇਰਾ ਪੁੱਤ ਜੁੱਤੀ ਵੀ ਲਾ ਤੇ ਨਿਕਲ ਇੱਥੋਂ। ਇੰਨੀ ਦੇਰ ਬੈਠਾ ਜੁੱਤੀ ਛੱਡ ਕੇ ਜਾਵੇਂ ਕੋਈ ਚੱਲ। ਵਾਹ 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 ਕੀ ਬਾਤ ਆ ਅੱਬਾ ਜੀ, ਲੱਖਾਂ ਕਮਾਉਂਦੇ ਹੋ ਅੱਬਾ ਜੀ ਤੁਸੀਂ, ਲੱਖਾਂ ਕਮਾਉਂਦੇ ਹੋ ਤੁਸੀਂ। ਜੇ ਇਹਨਾਂ ਲੱਖਾਂ ਦੇ ਵਿੱਚੋਂ ਕੋਈ ਇੱਕ ਦੀ ਨੇਕੀ ਕਰ ਦੋ, ਸਾਡੇ ਤੇ ਵੀ ਕੋਈ ਆਸਾਨੀ ਕਰ ਦਿਓ, ਅਸੀਂ ਵੀ ਤੁਹਾਨੂੰ ਲੱਖਾਂ ਦੁਆਵਾਂ ਦੇਵਾਂਗੇ। ਲੈ ਫਿਰ ਪੁੱਤਰ ਜਿੰਨੀ ਦੇਰ ਤੂੰ ਇੱਥੇ ਬੈਠਾ ਨਾ ਹੁਣ ਨਿਕਲ ਇੱਥੋਂ ਤੇ ਜਾਂਦਾ ਮੇਰੇ ਚਾਹ ਦਾ ਕਹੀ ਜਾਈ ਤੇ ਨਾਲੇ ਉਹਨੂੰ 70 ਰੁਪਏ ਦੇਈ ਜਾਈ, ਨਿਕਲ ਇੱਥੋਂ ਤੇ ਉਹ ਚੱਲ ਚੱਲ। ਤੇ ਉਹ ਮੈਂ ਸਮਝ ਗਿਆ ਤੇਰੀਆਂ ਗੱਲਾਂ। ਰਿਸ਼ਤੇ ਸੇ ਮੈਂ ਇਨਕਾਰ ਸਮਝੋ। ਮੈਂ ਅੱਛਾ ਜੀ, ਇਹ ਹੁਣ ਮੈਂ ਜਲੂਸ ਸੱਦਾ ਜਿਹੜੇ ਤੈਨੂੰ ਜਵਾਬ ਦੇਣ ਆ ਗਏ। ਚੱਲ ਜੁੱਤੀ ਮਾਰ ਦੇਖ ਚਵਲ ਜਾ। ਐਸਾ ਰਿਸ਼ਤਾ ਨਹੀਂ ਉਹ ਲੱਭਣਾ। ਦੇਖਣਾ ਕਿ ਮੈਂ ਜਿਹੜਾ ਪਹਿਲੋਂ ਦੇਖਿਆ ਮੈਂ ਕੋਈ ਨਹੀਂ ਬਰਦਾਸ਼ਤ ਹੁੰਦੇ, ਮੇਰੇ ਨੈਣ ਨਕਸ਼ਾਂ ਦੀ ਜੱਫੀ ਪੈਣ ਨੂੰ ਹੋ ਗਈ। ਦਬਾ ਜਾ ਦੋ। ਉਹ ਸੂਤ ਖੂਰਾ ਤੇਰੀ ਧੀ ਨੇ ਮੈਨੂੰ ਖੁਦ ਪਸੰਦ ਕੀਤਾ ਵਾ। ਉਹਦਾ ਨਾ ਯੀਣ ਮਰ ਗਿਆ, ਤੇਰੀ ਬੋ ਦਾ ਕਬਜ਼ਾ ਹੋ ਗਿਆ ਮੇਰੀ ਧੀ ਦੇ ਦੇਣ ਤੇ। ਅੱਜ ਹੀ ਮੈਂ ਉਹਨੂੰ ਅਤਰ ਫਲੈਲ ਨਾਲ ਨਮਾਉਂਦਾ ਵਾਂ, ਉਹਦੀ ਬੋ ਦੂਰ ਹੋ ਜਾਊਗੀ। ਗੁਲਾਬ ਦਾ ਰੰਗ ਟੱਪ ਚ ਪਾ ਕੇ ਫੇਰ ਆਪਣੀ ਬੱਚੀ ਨੂੰ ਕਹਿਣਾ ਇਹਦੇ ਨਾਲ ਨਾ ਪੁੱਤ, ਉਹਦੀ ਬੋ ਦੂਰ ਹੋਵੇ ਤੇਰੇ ਨਾ ਦਿਮਾਗ ਜੀ, ਤੋਂ। ਤੁਹਾਡੇ ਘਰ ਦੇ ਵਿੱਚ ਫਲ ਫਰੂਟ ਦੀ ਕਮੀ ਨਹੀਂ ਹੈਗੀ, ਆਟੇ ਦਾਣੇ ਦੀ ਕਮੀ ਨਹੀਂ ਹੈਗੀ, ਬੰਦਿਆਂ ਦੀ ਕਮੀ ਨਹੀਂ ਹੈਗੀ। ਅਗਰ ਕਮੀ ਹੈਗੀ ਹੈ ਨਾ ਤੇ ਤੁਹਾਡੇ 'ਚ ਗੈਰਤ ਦੀ ਕਮੀ ਹੈ, ਉਹ ਪੂਰੀ ਕਰੋ। ਆ ਸਰਗੀਏ ਦੀਆਂ ਉਂਗਲਾਂ ਲੈ ਕੇ ਨਾ ਦਫਾ ਹੋ ਜਾ ਇੱਥੋਂ, ਚਵਲ ਜਿਹਾ ਨਾ ਹੋਵੇ। ਐਡਾ ਕਿਤੇ ਦੇਗੀ ਲੋਹੇ ਦਾ ਰਿਸ਼ਤਾ ਆ ਗਿਆ ਮੇਰੀ ਧੀ ਵਾਸਤੇ, ਤੈਨੂੰ ਕਮੀ ਕਮੀਨ ਨੂੰ ਰਿਸ਼ਤਾ ਦੇ ਦੇਵਾਂ ਹੈ। ਟਗਾ ਤੇਰੀ ਜੇਬ 'ਚ ਨਹੀਂ, ਆਵੇ ਲੱਖਾਂ ਦਾ ਮਾਲ ਬੰਨਿਆ ਹੈ, ਕਰੋੜਾਂ ਦਾ ਮੇਰਾ ਡੇਰਾ ਤੇ ਪਿੰਡ 'ਚ ਕਰੋੜਾਂ ਦੀ ਮੇਰੀ ਕੋਠੀ ਹੈ। ਭੁੱਖਾ ਜਿਹਾ ਨਾ ਹੋਵੇ ਤਾਂ ਆਖਰ ਸੂਤਖੋਰ ਹੀ ਨਿਕਲਿਆ ਨਾ। ਮੈਂ ਨਹੀਂ ਕਰਦਾ ਤੇਰੀ ਧੀ ਨਾਲ ਵਿਆਹ, ਤੂੰ ਆਪਣੀ ਧੀ ਦਾ ਮੁੱਲ ਵਟਣਾ ਚਾਹੁੰਦਾ ਵਾ। ਤੇ ਮੇਰੀ ਗੱਲ ਯਾਦ ਰੱਖੀ, ਤੂੰ ਆਪਣੀ ਧੀ ਨੂੰ ਘਰ 'ਚ ਬਿਠਾ ਕੇ ਬੁੱਢਿਆਂ ਕਰ ਲਏਗਾ, ਉਹਦੇ ਕੋਈ ਰਿਸ਼ਤਾ ਨਹੀਂ ਆਏਗਾ। ਇਹ ਵਾਹਦ ਮੈਂ ਸੀ ਜਿਹੜਾ ਤੇਰੀ ਧੀ ਨਾਲ ਵਿਆਹ ਕਰਨ ਲੱਗਾ ਸੀ। ਸੂਤਖੋਰਾ ਚਵਲ ਜਿਹਾ ਨਾ ਹੋਵੇ, ਮੇਰੇ ਕੰਮ ਨੂੰ ਬਿਲਟਅਪ ਦੇਣ ਦਿਆ। ਸੂਦਖੋਰ ਕਹਿੰਦਾ, ਸੂਦਖੋਰੀ ਐਵੇਂ ਹੁੰਦੀ, ਪੈਸਿਆਂ ਦੀ ਇਨਵੈਸਟਮੈਂਟ ਕਰਨੀ ਪੈਂਦੀ ਪੁੱਤਰ ਓਏ। ਉਹ ਚੱਲ ਜਾ ਕੇ ਵੇਖਾ ਉਹਨੇ ਉੱਥੇ ਉਹਦਾ ਬੀਜ ਪਾਇਆ ਕਿ ਨਹੀਂ ਪੈਲੀਆਂ ਦੇ ਵਿੱਚ। ਚਵਲ ਜਿਹਾ ਸੁਭਾਅ ਦਾ ਨਿਕਲਿਆ ਉਹ ਵੀ। ਆ ਵੇਖ ਤੇ ਸਹੀ ਬਈ ਇੱਧਰ ਹਾਲ ਫੇਰ ਗਏ ਤੇ ਹਜੇ ਤੱਕ ਨਜ਼ਰ ਨਹੀਂ ਆਉਂਦਾ, ਤੇ ਆ ਕੇ ਮੈਨੂੰ ਕਹਿ ਦਿੰਦੇ ਆ ਪੈਸੇ ਦੇ ਦੇ। ਪੈਸੇ ਐਵੇਂ ਦੇ ਦੇਣੇ। ਮੇਰਾ ਤੇ ਦਿਲ ਕਰਦਾ ਵਾ ਕਿ ਇਹ ਵੀ ਪਹਿਲੀ ਹਿਸਾਬ ਨਾਲ ਹੀ ਉਹਦੇ ਕੋਲੋਂ ਬਵਾ ਲਵਾਂ, ਗਲਤੀ ਨਾ ਹੋਵੇ ਤਾਂ। अस्सलाम वालेकुम चाचा। चाचा यार खड़ा वहाँ। ਉਹ ਪਾਣੀ ਵਾਲੇ ਕੂਲਰ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਹੈ, ਬੰਦਾ ਜਾ ਕੇ ਹੱਥ ਮਿਲਾ ਲੈਂਦਾ ਵਾ। ਤੂੰ ਬੋਲੀ ਜਾਂਦਾ ਤਰੋ ਕੱਢ ਦਿੱਤਾ। ਮੈਂ ਕਿਹਾ ਇੱਥੇ ਜੰਗਲ ਪੀਆ ਬੰਦ ਵਿੱਚ ਮੈਨੂੰ ਕੌਣ ਬਾਜਾ ਮਾਰਨ ਦਿਆ। मैं तेरे तो हाथ पिछे ਨੂੰ ਵੱਜਿਆ ਸੀਗਾ, ਮੈਂ ਕਿਹਾ ਪਤਾ ਨਹੀਂ ਅਲਫੀ ਲੱਗੀ ਆ ਜਿਹੜਾ ਖੁੱਲਣੇ ਨਹੀਂ। ਵੀ ਹੱਥ ਵੱਜੇ ਤਾਂ ਮੈਨੂੰ ਹੱਥ ਕੜੀ ਲੱਗੀ ਆ ਬਈ, ਚਵਲ ਗਿਆ ਨਾ ਹੋਵੇ ਤਾਂ। ਉਹ 1.5 ਲੀਟਰ ਦੀ ਬੋਤਲ, ਉਹ ਤੇਰੀ ਜ਼ਰੂਰਤ ਕਿੱਦਾਂ ਪਈ ਮੈਨੂੰ ਟੱਕਰਨ ਦੀ। ਓਏ ਅਗਰ ਤੈਨੂੰ ਪੈਸੇ ਚਾਹੀਦੇ ਆ ਤੂੰ ਮੇਰੇ ਡੇਰੇ ਆ ਜਾਂਦਾ ਜਾਂ ਘਰ ਆ ਜਾਂਦਾ ਹੈ। ਤੈਨੂੰ ਤੇ ਪਤਾ ਹੀ ਆ 10,000 ਪਿੱਛੇ ਮੈਂ 2,000 ਤੇ 1000 ਪਿੱਛੇ ਮੈਂ 200 ਲੈਣਾ ਪੁੱਤਰ। ਉਹ ਚਾਚਾ ਹਾਂਜੀ। ਪੈਸਿਆਂ ਦੀ ਨਹੀਂ ਲੋੜ ਮੈਨੂੰ ਹੈ, ਤੇ ਹੋਰ ਪੈਸੇ ਤੈਨੂੰ ਨਿਫਾ ਪਵਾ ਦੇਵਾਂ, ਫੇ ਕਾਹਦੀ ਲੋੜ ਤੈਨੂੰ ਪੈਸੇ ਬਹੁਤ ਆ ਮੇਰੇ ਕੋਲ। ਹੈ। ਆਹੋ ਮੈਂ ਤੇਰੀ ਧੀ ਨੂੰ ਪਸੰਦ ਕਰਦਾ, ਮੇਰੀ ਉਹਨਾਂ ਸ਼ਾਦੀ ਕਰ ਦੇ। ਮੈਂ ਥੱਪੜ ਮਾਰਨਾ ਤੇ ਤੂੰ ਕੱਦੂ ਤਾਂ ਨਾ ਰਿੜਦੇ ਜਾਣਾ ਪੈਲੀ ਚ। ਧੀ ਨੂੰ ਪਸੰਦ ਕਰਦਾ ਹੈ, ਉਹ ਤੂੰ ਤਾਂ ਕੁੜੀ ਮੇਰੀ ਨੂੰ ਇੰਜ ਵੀ ਨਹੀਂ ਕਰ ਸਕਦਾ ਓਏ ਹੈ। ਬਾਲੀ ਹੈ ਨਹੀਂ ਤੇਰੇ, ਕੌਂਡਾ ਜਿਹਾ ਕਰਦਾ ਕੀ ਆ। ਮਾਂ ਹੋਰ ਠੋਕ ਦੇਣਾ ਟਿੰਡ 'ਚ ਚੰਡ ਮਾਰ ਕੇ। ਚਵਲ ਜਿਹਾ ਨਾ ਹੋਵੇ ਤਾਂ। ਉਹ ਮਧਾਣੀ ਤੋਂ ਉੱਤੇ ਤੇਰਾ ਕੱਦ ਨਹੀਂ, ਉਹ ਚਵਲਾ ਤੇਰੇ ਨਾਲੋਂ ਵੱਡਾ ਡੰਡਾ ਜਿੰਨਾ ਮੇਰੀ ਧੀ ਮਿਰਚਾਂ ਰਗੜਦੀ ਆ ਹੈ। ਤੇਰਾ ਉਹਨੇ ਕੀ ਕਰਨਾ। ਚਾਚਾ ਸੂਦ ਦੇ ਪੈਸੇ ਦੇ ਦੇ ਕੇ ਨਾ ਮੂੰਹ ਤੇ ਲਾਂਤਾਂ ਪੈ ਗਈਆਂ ਤੇਰੇ। ਹੈ ਉਹ ਕੀ ਬਕਵਾਸ ਕਰਦਾ ਓਏ ਚਾਚਾ ਜੋ ਤੂੰ ਸੁਣ ਰਿਹਾ ਨਾ ਉਹ ਮੈਂ ਕਹਿ ਰਿਹਾ ਵਾਂ। ਹੈਂ? ਤੈਨੂੰ ਕਬਰ ਦੇ ਵਿੱਚ ਨਾ ਸੱਪਾਂ ਤੇ ਬਿੱਛੂਆਂ ਨੇ ਖਾ ਜਾਣਾ ਵਾ। ਆਪਣੀ ਧੀ ਦਾ ਮੇਰੇ ਨਾਲ ਰਿਸ਼ਤਾ ਕਰ ਦੇ, ਕਬਰ ਦੇ ਅਜ਼ਾਬ ਤੋਂ ਬਚ ਜਾ। ਹੈ ਉਹ ਕੱਦ ਛੋਟਾ ਤੇ ਗੱਲ ਵੱਡੀ ਕਰ ਗਿਆ। ਉਹ ਤੈਨੂੰ ਸ਼ਰਮ ਨਹੀਂ ਆਉਂਦੀ ਓਏ। ਉਹ ਤੇਰਾ ਕੱਦ ਬੁੱਤ ਹੈਗਾ, ਤੂੰ ਮੇਰੀ ਧੀ ਨਾਲ ਵਿਆਹ ਕਰੇ। ਓਏ ਇੰਨਾ ਕੁ ਕੱਦ ਆ, ਸ਼ਲਵਾਰ ਦੇ ਕੱਪੜੇ ਦਾ ਪੂਰਾ ਸੂਟ ਬਣ ਜਾਂਦਾ ਤੇਰਾ। ਆ ਵੇਖ ਤੇ ਸੀ, ਓਏ ਆਪਣੀ ਫਿਟਿੰਗ ਤੇ ਵੇਖ ਕੰਜਰਾ। ਆ ਤੇਰਾ ਮੋਢਾ ਤੇ ਆ ਕੂਣੀ ਆ, ਉਹ ਕੂਣੀ ਮੁੱਕੀ ਨਹੀਂ, ਅੱਗੋਂ ਗੁੱਟ ਸ਼ੁਰੂ ਹੋ ਗਿਆ। ਓਏ ਇੱਧਰ ਕਰ ਗਏ ਹੱਥ ਆ ਤੇਰੇ। ਉਹ ਪੁੱਤਰ ਤੇਰੇ ਨਾਲ ਵੱਡਾ ਡੱਬਾ ਜਿਹਦੇ ਚ ਮੇਰੀ ਕੁੜੀ ਸਰਫ ਰੱਖਦੀ ਕੱਪੜੇ ਧੋਣ ਵਾਲਾ। ਚਵਲ ਜਿਹਾ ਨਾ ਹੋਵੇ ਤਾਂ। ਚਾਚਾ ਬਹੁਤੀਆਂ ਗੱਲਾਂ ਨਾ ਕਰ। ਥੋੜੀਆਂ ਤੇਰੀ ਸਮਝ ਹੀ ਨਹੀਂ ਆਉਣੀਆਂ, ਇੰਨੀ ਕੁ ਸਮਝ ਆ ਤੇਰੀ। ਮੈਂ ਉਹ ਤੂੰ ਤੇ ਸਾਬਣ ਫਣੇ, ਤੈਨੂੰ ਐਦਾਂ ਲੱਗਦਾ ਹੋਣਾ ਤੂੰ ਮੰਜਾ ਚੁੱਕ ਲਿਆ। ਮੈਂ ਇਰਮ ਨੂੰ ਪਸੰਦ ਕਰਦਾ ਵਾਂ। ਉਹ ਤੇਰੀ ਪਸੰਦ ਕੀ, ਉਹ ਮੇਰੀ ਧੀ ਤੇ ਇਹਨਾਂ ਵੱਡੇ ਪੁਰਸ਼ ਨਾਲੋਂ ਬਾਲ ਪਾਉਂਦੀ ਆ। ਮੇਰਾ ਉਹਨੇ ਵਿਆਹ ਕਰ ਦੇ ਨਾਲ। ਚੱਲ ਚੱਲ ਦਫਾ ਜਾ, ਲਾਂਤੀ ਆ ਨਾ। ਚੱਲ ਵਿਆਹ ਕਰ ਦੂੰਗਾ ਤਾਂ ਕੀ ਹੋ ਜਾਣਾ ਵਾ। ਓਏ ਦਫਾ ਹੋ ਜਾ। ਚਾਚਾ ਸਾਗ ਮੰਨ ਕੱਟਣ ਜਾ। ਨਾਲ ਕੀ ਮੈਂ ਜੁੱਤੀ ਮਾਰਨੀ ਤੇ ਤੂੰ ਵਿੱਚ ਹੀ ਵੜ ਗਿਆ ਨਾ। 6 ਇੰਚ ਉੱਚੀ ਮੇਰੇ ਤੋਂ ਬਸ। 6 ਇੰਚ ਮੈਂ ਮਾਰਨਾ
ਚਵਲ ਜਿਹਾ ਨਾ ਹੋਵੇ ਤਾਂ ਲਾਂਤੀ ਜਿਹਾ ਨਾ ਹੋਵੇ। ਇਹਨਾਂ ਦੀ ਜ਼ਰੂਰਤ ਕਿੱਦਾਂ ਪੈਂਦੀ ਆ ਮੇਰੀ ਧੀ ਦਾ ਰਿਸ਼ਤਾ ਮੰਗਣੇ। ਹਾਏ ਵੇਖ ਲੈਣਾ ਮੈਂ ਤੁਹਾਨੂੰ। ਹਾਏ ਚੱਲਣ ਮੈਨੂੰ ਡੇਰੇ ਤੋਂ। ਅੱਬਾ ਜੀ ਤੁਹਾਨੂੰ ਕਿਉਂ ਐਨੇ ਗੁੱਸੇ ਨਾਲ ਕਿਉਂ ਟਹਿਲ ਰਹੇ? ਉਹ ਸੋਚਣਾ ਕੀ ਆ ਜਾਂ ਟਹਿਲਣਾ ਕੀ ਆ ਗੁੱਸੇ ਨਾਲ? ਓਏ ਅੱਜ ਕੱਲ ਦੇ ਮੁੰਡਿਆਂ ਨੂੰ ਸ਼ਰਮ ਨਹੀਂ ਆਉਂਦੀ। ਉਹ ਇੱਕ ਲੋਕ ਦੀ ਡਰਮੀ ਉਹ ਮੇਰੇ ਕੋਲੋਂ ਤੇਰਾ ਰਿਸ਼ਤਾ ਮੰਗਦਾ ਫਿਰਦਾ ਵਾ ਹੈ। ਉਹ ਨਾ ਮੂੰਹ ਨਾ ਮੱਥਾ ਤੇ ਜਿੰਨ ਭਾੜੋਂ ਲੱਤਾ ਤੇ ਇੱਕ ਇੰਨਾ ਕੁ ਟੈਣਾ ਜਿਹਾ ਹੈ ਪਿੱਤਲ ਦਾ ਬਾਂਦਰ ਹੁੰਦਾ। ਉਹਨੂੰ ਸ਼ਰਮ ਨਹੀਂ ਆਈ ਓਏ? ਉਹ ਇੰਨਾ ਕਰੋੜਾਪਤੀ ਬਾਪ ਆ ਤੇ ਉਹਦੇ ਕੋਲੋਂ ਰਿਸ਼ਤਾ ਮੰਗਣ ਦਿਆ। ਚਵਲ ਜੇ ਨਾ ਹੋਣ ਤੇ ਪਿੱਤਲ ਦਾ ਡਰਮ? ਉਹ ਕੌਣ ਹੈ ਅੱਬਾ ਜੀ ਪਿੱਤਲ ਦਾ ਡਰਮ? ਇੱਥੇ ਬਵੋ ਜ਼ਰਾ ਦੱਸੋ ਕੌਣ ਹੈ ਪਿੱਤਲ ਦਾ ਡਰਮ? ਕਹੀ ਆ ਚੁੱਕ ਲਿਆ ਕਰ। ਆ ਹੁਣ ਲੈ ਕੇ ਦਿੱਤਾ ਫੇਰ ਮੰਗਦੀ ਆ। ਦੂਜੇ ਦਿਨ ਹੀ ਗਵਾ ਲਿਆ 2 ਲੱਖ ਦਾ ਲਾ ਕੇ ਦਿੱਤਾ ਸੀ। ਅੱਬਾ ਜੀ ਤੁਹਾਡੀ ਪਰੇਸ਼ਾਨੀ ਨਾਲ ਮੈਂ ਸੁੱਟ ਛੜਿਆ ਕਿ ਅੱਬਾ ਜੀ ਕਿਉਂ ਪਰੇਸ਼ਾਨ ਨੇ? ਤੇ ਫੋਨ ਸੁੱਟਣਾ ਸੀ ਪੁੱਤ, ਵਿਹੜੇ ਵੱਲ ਨੂੰ ਸੁੱਟੀ ਦਾ। ਹਮੇਸ਼ਾ ਦੌਲਤ ਵਾਲੀ ਸ਼ੈ ਅੰਦਰ ਨੂੰ ਸੁੱਟੀ ਦੀ ਪੁੱਤ। ਅੱਬਾ ਜੀ ਤੁਹਾਨੂੰ ਤੇ ਹੁਣ ਅੱਬਾ ਜੀ ਕਹਿਣ ਲੱਗਿਆ ਵੀ ਮੈਨੂੰ ਸ਼ਰਮ ਆਂਦੀ ਏ। ਤੁਹਾਡੀ ਨਜ਼ਰ ਨੋਟਾਂ ਵਾਲਾ ਧੀ ਜਵਾਨ ਨਾਲ ਕੋਈ ਨਜ਼ਰ ਨਹੀਂ ਹੈ ਤੁਹਾਡੀ। ਉਹ ਕਿਉਂ? ਕਿਉਂਕਿ ਅੱਬਾ ਜੀ ਤੁਹਾਨੂੰ ਲੋਕਾਂ ਕੋਲੋਂ ਸੂਦ ਲੈਣ ਦੀ ਆਦਤ ਹੋ ਗਈ ਏ। ਉਹ ਇਸੇ ਕਰਕੇ ਤੁਸੀਂ ਆਪਣੀ ਧੀ ਦਾ ਵੀ ਮੁੱਲ ਲਵਾਉਣਾ ਚਾਹੁੰਦੇ ਹੋ। ਮੁੱਲ ਪਾਉਣਾ ਚਾਹੁੰਦਾ? ਇਹ ਕੀ ਕਹਿ ਰਹੀ ਹੈ ਧੀਏ ਤੂੰ? ਕਿਉਂਕਿ ਜਿਹੜਾ ਵੀ ਬੰਦਾ ਆਂਦਾ ਹੈ ਤੁਸੀਂ ਉਹਦੇ ਕੋਲ ਮੇਰੀ ਤਾਲੀਮ ਦੇ ਮੇਰੀ ਪਰਵਰਿਸ਼ ਦੇ ਪੈਸੇ ਮੰਗਦੇ ਹੋ। ਮੈਂ ਕੋਈ ਸ਼ੋਅ ਪੀਸ ਨਹੀਂ ਅੱਬਾ ਜੀ ਜਿਹੜਾ ਤੁਸੀਂ ਮੇਰਾ ਮੁੱਲ ਲਵਾਉਂਦੇ ਫਿਰਦੇ ਹੋ। ਤੇ ਆ ਸੂਦ ਖੋਰੀ ਨੇ ਨਾ ਤੁਹਾਡਾ ਦਿਮਾਗ ਨਹੀਂ ਤੁਹਾਡਾ ਜ਼ਮੀਰ ਵੀ ਖਰਾਬ ਕਰਤਾ ਹੈ। ਉਹ ਕੁੜੀਏ ਆਪਣੀ ਅਕਲ ਆਪਣੇ ਕੋਲ ਰੱਖ। ਓਏ ਮੈਂ ਹਿਸਾਬ ਕੀਤਾ 50-60 ਲੱਖ ਰੁਪਈਆ ਤੇਰੀ ਤਾਲੀਮ ਤੇ ਲੱਗਣ ਦਿਆ ਤੇ ਮੈਂ ਕਿੱਦਾਂ ਤੈਨੂੰ ਹਲਕੇ ਮੁੱਲ ਦੇ ਦੇਵਾਂ? ਅੱਬਾ ਜੀ ਧੀਆਂ ਨੂੰ ਵੇਚਣ ਵਾਲਾ ਤੇ ਸੂਦ ਦੇ ਪੈਸੇ ਖਾਣ ਵਾਲੇ ਉਹਦੀ ਕਦੀ ਬਖਸ਼ਿਸ਼ ਨਹੀਂ ਹੋਈ ਤੇ ਤੁਸੀਂ ਜ਼ਮੀਨ ਤੇ ਹੀ ਆਪਣੀ ਦੋਜ਼ਖ ਖਰੀਦੀ ਜਾਂਦੇ ਹੋ। ਇਹ ਚੰਗਾ ਕੰਮ ਨਹੀਂ ਹੈ ਅੱਬਾ ਜੀ। ਤੁਹਾਨੂੰ ਸਿਰਫ ਦੌਲਤ ਪਿਆਰੀ ਹੈ ਤੇ ਸਿਰਫ ਦੌਲਤ। ਓਏ ਹਾਂ ਕੁੜੀਏ ਓਏ ਦੌਲਤ ਪਿਆਰੀ ਹੈ ਮੈਨੂੰ। ਓ ਮੈਨੂੰ ਨੋਟ ਚਾਹੀਦੇ ਆ। ਨੋਟ ਲਾਇਆ ਤੇ ਨੋਟ ਕਮਾਉਣੇ ਵੀ ਆ। ਓ ਮੈਂ ਕਦੀ ਘਾਟੇ ਦਾ ਸੌਦਾ ਨਹੀਂ ਕੀਤਾ। ਅੱਬਾ ਜੀ ਮੇਰੀ ਉਮਰ ਲੰਘਦੀ ਜਾ ਰਹੀ ਹੈ ਤੇ ਤੁਹਾਡੇ ਸੂਦ ਦੇ ਕਾਰੋਬਾਰ ਦੀ ਵਜ੍ਹਾ ਤੋਂ ਕੋਈ ਤੁਹਾਡੇ ਦਰਵਾਜ਼ੇ ਤੇ ਮੇਰਾ ਰਿਸ਼ਤਾ ਲੈ ਕੇ ਨਹੀਂ ਆਂਦਾ ਤੇ ਇਹੋ ਜਿਹੇ ਘਰ 'ਚ ਮੈਂ ਨਹੀਂ ਰਹਿ ਸਕਦੀ। ਲੈ ਰਹਿ ਨਹੀਂ ਸਕਦੀ ਹੋਰ ਕਿੱਥੇ ਰਹਿਣਾ? ਯੂਨੀਵਰਸਿਟੀ 'ਚ ਰਹਿੰਦੀ ਸੀ ਇੰਨਾ ਖਰਚਾ ਕਰਦਾ ਤੇਰੇ ਤੇ। ਕਾਲਜ 'ਚ ਰਹਿੰਦੀ ਸੀ ਇੰਨਾ ਖਰਚਾ ਕਰਦਾ ਤੇਰੇ ਤੇ। ਮੈਂ ਨਹੀਂ ਰਹਿਣਾ ਤੇਰੇ ਤੇ। ਆ ਜਾਣਾ ਕਿੱਥੇ ਆ? 2 ਦਿਨ ਭੁੱਖ ਕੱਟੋਗੀ ਲੱਗ ਪਤਾ ਜਾਏਗਾ। ਅੱਬਾ ਜੀ ਹੁਣ ਆਪਣਾ ਖਿਆਲ ਆਪ ਰੱਖ ਲੈਣਾ। ਹੈ ਤਬੀਅਤ ਖਰਾਬ ਹੋ ਗਈ ਤੇਰੀ ਲਾਡਾਂ ਨਾਲ। ਵਿਗੜ ਗਈਆਂ ਤੂੰ ਪਿਓ ਦੇ ਲਾਡਾਂ ਦੇ ਨਾਲ। ਹੈ ਚੱਲ ਕੋਈ ਨਹੀਂ ਆ ਕਿਤੇ ਸਹੇਲੀ ਸੂਲੀ ਵੱਲ ਜਾਏਗੀ 4 ਦਿਨ ਮौज ਮਸਤੀ ਕਰਨਗੀ ਤੇ ਵਾਪਸ ਆ ਜਾਊ। ਮੈਨੂੰ ਪਤਾ ਹੈ ਇਹ ਕਿਤੇ ਨਹੀਂ ਜਾ ਸਕਦੀ। ਹੈ ਉਹ ਕੀ ਕਹਿ ਰਹੀ ਹੈ? ਉਹ ਜੇ ਤੇਰੇ ਵੱਲ ਵੀ ਨਹੀਂ ਆਈ ਹੈਗੀ ਉਹਦੀ ਦੂਜੀ ਸਹੇਲੀ ਵੱਲ ਪਤਾ ਕੀਤਾ ਮੈਂ ਅਫਸ਼ਾਂ ਉਧਰ ਵੀ ਹੈ ਨਹੀਂ। ਉਹ ਇੰਨੀ ਦੇਰ ਤੇ ਬਾਹਰ ਰਹੀ ਕੋਈ ਨਹੀਂ। ਮੈਂ ਕਿਤੇ ਨਾਰਾਜ਼ ਹੋ ਕੇ ਜਾਣਾ ਘੰਟੇ 2 ਬਾਅਦ ਵਾਪਸ ਆ ਜਾਂਦੀ ਸੀ। ਉਹ ਤੁਸੀਂ ਤੇ 3-4 ਸਹੇਲੀਆਂ ਜੇ ਮੈਂ ਸਾਰੀਆਂ ਵੱਲੋਂ ਪਤਾ ਕਰ ਲਿਆ ਵਾ। ਉਹ ਜੇ ਤੇਰੇ ਵੱਲ ਵੀ ਨਹੀਂ ਹੈਗੀ ਤੇ ਗਈ ਕਿੱਥੇ? ਓਏ ਵੇਖ ਤੇ ਸਹੀ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ ਪੁੱਤ। ਇਹਦੇ ਮੈਂ ਉਹ ਪੁੱਤ ਕਿੱਥੇ ਚਲ ਗਈਆਂ? ਉਹ ਤੂੰ ਜਿੱਦਾਂ ਕਵੇਂਗੀ ਮੈਂ ਉਦਾਂ ਗੱਲਾਂ ਮੰਨਾਂਗਾ ਤੇਰੀਆਂ। ਉਹ ਤੂੰ ਤੇ ਇੰਨੀ ਦੇਰ ਕਦੀ ਬਾਹਰ ਹੀ ਨਹੀਂ ਰਹੀ। ਉਹ ਮੇਰੀ ਇਹ ਲਾਡਾ ਵਾਲੀ ਧੀ ਰਾਣੀਏ ਰੱਬ ਕਿੱਥੇ ਚਲ ਗਈ ਤੂੰ? ਓਏ ਉਹ ਚਾਚਾ ਤੂੰ ਕਿੱਥੇ ਦੌੜਿਆ ਆਉਂਦਿਆ ਵਾ? ਉਹ ਦੌੜਨਾ ਮੈਂ ਕਿੱਧਰ ਆ? ਆ ਮੇਰੀ ਧੀ ਨਹੀਂ ਲੱਭਣ ਦੀ 4 ਘੰਟੇ ਹੋ ਗਏ ਗਈ ਨੂੰ। ਉਹਦੇ 1 ਘੰਟੇ ਤੋਂ ਵੱਧ ਰਹਿੰਦੀ ਨਹੀਂ ਸੀ ਬਾਹਰ। ਉਹ ਕਿੱਥੇ ਗਈ ਧੀ? ਕਿੱਥੇ ਦੌੜਿਆ ਭੱਜਿਆ ਫਿਰਦਾ ਵਾ? ਇੱਧਰ ਨੂੰ। ਉਹ ਮੈਨੂੰ ਪਤਾ ਵਾ ਤੇਰੀ ਧੀ ਕਿੱਥੇ ਆ। ਹੈ ਹਾਂ ਓਏ ਦੱਸ ਦੇ ਪੁੱਤ। ਉਹ ਤੈਨੂੰ ਮੂੰਹ ਮੰਗੀਆਂ ਚੀਜ਼ਾਂ ਲੈ ਕੇ ਦਊਂ ਜਿਹੜਾ 100 ਲੈਣਾ ਲੈ ਲਈ। ਮੇਰੀ ਧੀ ਦੱਸ ਦੇ ਕਿੱਥੇ? ਤੇਰੇ ਨਾਲ ਬਹੁਤਾ ਮੈਂ ਪਰੇਸ਼ਾਨ ਆ। ਕਿ ਤੈਨੂੰ ਕੀ ਹੋਇਆ? ਮੇਰੇ ਸਾਹਮਣੇ ਚੁੱਕ ਕੇ ਲੈ ਕੇ ਮੈਂ ਕੁਝ ਕਰ ਨਹੀਂ ਸਕਿਆ। ਹੈ ਹਾਂ ਉਹ ਕਿਹਦੀ ਜ਼ਰੂਰਤ ਹੋ ਗਈ? ਓਏ ਆ ਉਹ ਕਿੰਨੇ ਖੜਿਆ ਮੇਰੀ ਧੀ ਨੂੰ? ਉਹ ਮੈਂ ਉੱਥੇ ਖੜਾ ਸੀ ਸਟਾਪ ਤੇ। ਹੈਂ? ਉੱਥੇ ਤੇਰੀ ਧੀ ਇਕੱਲੀ ਆਈ ਸੀ। ਉਹਦੇ ਕੋਲ ਬੈਗ ਸੀ। ਹਾਂ ਮੈਂ ਹਲੇ ਲਾਗੇ ਪਹੁੰਚਣ ਹੀ ਲੱਗਾ ਵਾ। ਉੱਥੇ ਇੱਕ ਗੱਡੀ ਲੁਕੀ ਕਾਲੇ ਰੰਗ ਦੀ। ਹੈਂ? ਉਹਦੇ ਵਿੱਚੋਂ 4 ਬੰਦੇ ਨਿਕਲੇ। ਉਹਨਾਂ ਨੇ ਨਕਾਬ ਕੀਤਾ ਸੀ। ਇਹ ਇੱਥੋਂ ਫੜਿਆ ਉਹਨਾਂ ਨੇ। ਹੈਂ? ਫੜ ਕੇ ਗੱਡੀ 'ਚ ਬਿਠਾਇਆ ਵਾ। ਹੈਂ? ਮੈਂ ਓਏ ਓਏ ਕਰਦਾ ਰਹਿ ਗਿਆ ਤੇ ਲੈ ਕੇ ਨਿਕਲ ਗਏ। ਹਾਏ ਮੈਂ ਤੈਨੂੰ ਦੱਸਣਾ ਆਉਣ ਡਿਆ ਸੀ। ਉਹ ਕੌਣ ਲੈ ਗਿਆ ਕੁੜੀ ਨੂੰ? ਮੈਨੂੰ ਨੀ ਭਾਈ ਇੱਧਰ ਨੂੰ ਪਤਾ। ਲੈ, ਇੱਧਰ ਨੂੰ। ਓਏ ਅਕਲ ਦੇ ਆਨੇ ਆ ਕੋਈ ਚੰਗੀ ਗੋਲੀ ਖਾ।
ਤੂੰ ਉਹਦੇ ਮਗਰ ਜਾ, ਕਿਉਂਕਿ ਉੱਥੇ ਤੂੰ ਰਿਸ਼ਤੇ ਦਾ ਇਨਕਾਰ ਕਰਿਆ ਸੀ, ਇੱਥੇ ਤੂੰ ਚਾਚੇ ਦੇ ਮਗਰ ਜਾਏਗਾ, ਸ਼ਾਇਦ ਚਾਚਾ ਤੈਨੂੰ ਰਿਸ਼ਤਾ ਦੇ ਹੀ ਦੇਵੇ। ਉਹ ਚਾਚਾ ਰੋ, ਮੈਂ ਨਹੀਂ ਆਉਂਦਾ ਓਏ। ਓਏ ਚਾਚਾ ਰੁਕ। ਏ ਆ ਜਾ ਕਿਤੇ ਮਗਰ ਹੀ ਨਾ ਆ ਜਾਣਾ, ਐਡੀ ਮੁਸ਼ਕਲ ਤੈਨੂੰ ਮੈਂ ਉੱਥੋਂ ਲੈ ਕੇ ਆਇਆ। ਓ ਚਾਚਾ, ਓ ਕਾਕਾ ਓਏ, ਓਏ ਇੰਦਰੋਂ ਆਈ ਆ ਕੁੜੀ ਦੀ ਆਵਾਜ਼ ਓਏ, ਓ ਮੇਰੀ ਕੁੜੀ ਓਏ, ਆਉਦੇ ਤੇਰਾ ਪਾ। ਓਏ 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 ਪੁੱਤਰ, ਓ ਕਿਤੇ ਦੀ ਇੱਥੇ ਅੱਬੇ ਨਾਲ ਗੱਲ ਲੱਗੀ ਜਾਂਦੀ, ਉੱਥੇ ਮੇਰੇ ਗੱਲ ਲੱਗੀ ਜਾਣ ਡਈ ਸੀਗੀ। ਓ ਤੂੰ ਮੇਰੀ ਕੁੜੀ ਨੂੰ ਕਿੱਦਾਂ ਭਜਾਈ ਫਿਰਦਾ ਓਏ? ਓਏ ਚਾਚਾ ਕੀ ਦੱਸਾਂ ਤੈਨੂੰ ਮੈਂ, ਉਹ ਮੈਂ ਜਾਣ ਡਿਆ ਸੀਗਾ, ਮੇਰੇ ਲਾਗਿਓਂ ਕਾਰ ਲੰਘੀ ਬਲੈਕ ਕਲਰ ਦੀ। ਅੱਛਾ ਹਾਂ, ਥੋੜੀ ਜੀ ਅੱਗੇ ਗਈ ਆ ਕਾਰ, ਹਾਂ। ਉਹਦਾ ਟਾਇਰ ਫਟਿਆ, ਮੈਨੂੰ ਤਾਂ ਇੰਜ ਹੀ ਲੱਗਾ ਜਿਵੇਂ ਬੰਬ ਡਿੱਗਿਆ ਕਿਤੇ। ਫੇਰ? ਮੈਂ ਲਾਗੇ ਗਿਆ ਵਾਂ ਜਦੋਂ, ਅੱਛਾ ਤੇ ਗੱਡੀ 'ਚ ਮੈਂ ਜਦੋਂ ਗੌਰ ਨਾਲ ਵੇਖਿਆ ਤੇ ਇਰਮ ਹੈ ਇਹ ਰੌਲਾ ਪਾਉਣ ਦੀ ਵਿੱਚ, ਬਚਾਓ 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 ਬਚਾਓ। ਫੇਰ? ਇਹ ਮੈਂ ਕਿਹਾ ਇਹਨੂੰ ਕੀ ਹੋਇਆ, ਤੇ ਮੈਂ ਚਾਚਾ ਉਹ ਬੰਦੇ ਆ ਨਾ ਵਿੱਚ ਹੀ ਬੈਠੇ ਸੀ ਹਜੇ। ਅੱਛਾ। ਮੈਂ ਦੂਈ ਸਾਈਡ ਤੋਂ ਜਾ ਕੇ ਤੇ ਇਹਦਾ ਹੱਥ ਫੜ ਕੇ ਬਾਹਰ ਜਦੋਂ ਕੱਢਣ ਲੱਗਾ ਨਾ, ਪਿੱਛੋਂ ਬੰਦੇ ਨੇ ਐਂ ਕਰਕੇ ਚਾਚਾ ਮੈਨੂੰ ਫੜ ਲਿਆ। ਹਾਏ ਪੁੱਤ ਤੂੰ ਤੇ ਮੈਨੂੰ ਹੌਲੀ ਫੜ। ਉਹ 3-4 ਜਣੇ ਚਾਚਾ, ਅੱਛਾ ਮੈਂ ਇਕੱਲਾ। ਅੱਛਾ ਚਾਚਾ ਉਹਨਾਂ ਨੇ ਮੈਨੂੰ ਉਹ ਧੋਤਾ, ਫੁੱਟਬਾਲ ਬਣਾ ਲਿਆ ਹੋਣਾ ਤੇਰਾ। ਉਹ ਧੋਤਾ ਚਾਚਾ, ਮੇਰੇ ਬਹੁਤ ਧੱਟਾ ਲੱਗਿਆ ਚਾਚਾ, ਮੇਰੇ ਲੱਤ ਤੇ ਬਹੁਤ ਮਾਰਿਆ ਇੱਕ ਨੇ, ਉਹਨੇ ਕਿਹਾ ਇਹਦੀਆਂ ਲੱਤਾਂ ਤੋੜ ਦੋ। ਹਾਏ ਨਹੀਂ ਉਹ ਵੀ ਤੋੜਦੀਆਂ ਚਾਚਾ ਬਹੁਤ ਤੋੜਿਆ ਉਹਨੇ। ਅੱਛਾ ਮੈਨੂੰ ਜਦੋਂ ਮਾਰਿਆ ਬਹੁਤ ਹੋਣਾ, ਮੈਂ ਪਾਇਆ ਉੱਥੇ ਰੌਲਾ, ਅੱਛਾ ਅੱਛਾ ਮੈਂ ਕਿਹਾ ਬਚਾਓ ਬਚਾਓ ਬਚਾਓ। ਅੱਛਾ ਉੱਥੇ ਚਾਚਾ ਆਵਾਮ ਇਕੱਠੀ ਹੋਣ ਲੱਗ ਪਈ, ਰੋਡ ਜੋ ਸੀਗਾ ਲਾਗੇ ਪਿੰਡ, ਅੱਛਾ ਉੱਥੇ ਦੀ ਵੀ ਆਵਾਮ ਦੌੜ ਕੇ ਆ ਗਈ। ਉਹਨਾਂ ਨੇ ਕਿਹਾ ਆਵਾਮ ਇਕੱਠੀ, ਉਹ ਚਾਚਾ ਦੌੜ ਗਏ, ਗੱਡੀ ਵੀ ਛੱਡ ਗਏ। ਹਾਏ ਸ਼ੁਕਰ। ਤੈਨੂੰ ਸਲੇਡਾ ਸਮਝਦੇ ਹੋਣਗੇ। ਇਹਦੀ ਮਾਂ ਬਾਹ ਫੜੀ ਚਾਚਾ, ਮੈਂ ਤਾਂ ਉੱਥੋਂ ਛੂਟ ਲਾਈ। ਓ ਜੀ ਓ ਪੁੱਤਰਾ ਮੈਂ ਜੀ ਚਾਚਾ ਸਭ ਨੂੰ ਲੈ ਕੇ ਆ ਗਿਆ। ਓ ਇਹਨੂੰ ਕਹਿੰਦੇ ਜਵਾਨ ਜੀ ਆ ਪੁੱਤਰਾ। ਤੇ ਚਾਚਾ ਹੁਣ ਨਾ ਹਾਂ ਮੇਰਾ ਇਹਨਾਂ ਵਿਆਹ ਕਰਾ ਦੇ। ਇਹਦਾ ਮਤਲਬ ਮੈਂ ਆਪਣੀ ਧੀ ਗਵਾਚੀ ਸਮਝਾਂ ਹੈ? ਉਹ ਚਾਚਾ ਇਹਨੂੰ ਰੁਪਈਏ ਦੱਸ ਦੇ, ਉੱਥੇ ਜਾ ਕੇ ਚੀਜੀ ਚੂਜੀ ਖਾਵੇ। ਚੱਲ ਮੇਰਾ ਪੁੱਤ ਬਚਾ ਤੇ ਨਾ, ਬੜੀ ਮਿਹਰਬਾਨੀ। ਚਾਚਾ ਇਹਦਾ ਵਿਆਹ ਮੇਰੇ ਨਾਲ ਕਰਾ ਦੇ, ਮੇਰੇ ਕੋਲ 70 ਲੱਖ ਨਹੀਂ ਹੈਗਾ ਯਾਰ। ਤੇਰਾ ਬਣਦਾ ਵੀ ਹੈਗਾ ਵਿਆਹ ਦਾ, ਕਿਉਂ? ਹੈਂ? ਇਹਦੇ ਨਾਲ ਵਿਆਹ ਕਰਾ ਦੇ। ਉਹਨਾਂ ਸੱਜਦਾ ਕੌਣ ਆ? ਮੈਂ। ਅੱਬਾ ਜੀ, ਹਾਂ। ਡੌਨ ਵਰਗਾ ਮੈਂ ਦਲੇਰ ਅੱਜ ਤੱਕ ਨਹੀਂ ਦੇਖਿਆ। ਮੈਂ ਇਹਦੇ ਨਾਲ ਵਿਆਹ ਕਰਨਾ ਹੈ। ਮੈਂ ਉਹਦੇ ਨਾਲ ਪਿਆਰ ਕਰਕੇ ਦੇਖਿਆ, ਉਹਨੇ ਸਿਰਫ ਮੇਰੀ ਖੂਬਸੂਰਤੀ, ਮੇਰਾ ਪੈਸਾ, ਮੇਰੀ ਅਮੀਰੀ ਦੇਖੀ, ਪਰ ਮੈਨੂੰ ਮੁਸ਼ਕਲ ਵਕਤ 'ਚ ਇਹਨੇ ਨਹੀਂ ਬਚਾਇਆ। ਮੈਨੂੰ ਮੁਸ਼ਕਲ ਵਕਤ 'ਚ ਇਹ ਮੇਰੇ ਨਾਲ ਖੜਾ ਰਿਹਾ। ਇਹਨੇ ਮੇਰੀ ਖਾਤਰ ਬਹੁਤ ਕੁੱਟ ਖਾਧੀ ਅੱਬਾ ਜੀ, ਅਰੀਠਾ ਜੇ ਇਹਨੇ ਬਹੁਤ ਕੁੱਟ ਖਾਧੀ। ਮੈਂ ਇਹਦੇ ਨਾਲ ਵਿਆਹ ਕਰਾਂਗੀ। ਹੁਣ ਮੈਂ ਰੀਠਾ ਹੋ ਗਿਆ, ਉਦੋਂ ਤਾਂ ਬੜਾ ਮੈਨੂੰ ਕਹਿਣ ਡਈ ਸੀ, ਉਹ ਮੈਨੂੰ ਬਚਾ ਲੈ ਕਿਸੇ ਤਰ੍ਹਾਂ, ਉਹ ਮੇਰੇ ਅੱਬੇ ਕੋ ਮੈਨੂੰ ਪਹੁੰਚਾ ਦੇ ਕਿਸੇ ਤਰ੍ਹਾਂ। ਉਹ ਤੇ ਮੈਂ ਪਿਆਰ ਨਾਲ ਕਹਿੰਦੀ ਤਾਂ। ਪਿਆਰ ਨਾਲ ਕਹਿੰਦੀ ਸੀ, ਮੈਂ ਜਾਨ ਦੀ ਬਾਦੀ ਲਾਈ ਆ ਉੱਥੇ। ਓ ਜੀ ਓ ਪੁੱਤਰਾ, ਓਏ ਆ ਜਾ ਪੁੱਤਰਾ, ਆਏ ਆਏ ਆ ਤੂੰ ਮੇਰਾ ਅੱਜ ਤੋਂ ਜਵਾਈ ਆ। ਮੇਰਾ 70 ਲੱਖ ਡੋਬ ਤੋਂ ਹੀ ਮੇਰਾ 70 ਲੱਖ।